अस्सलाम वालेकुम जी नाज़रीन, टी टाइम में खुश आमदीद। जरा बाहर ठहर जा करो तुसीं, मैं इत्थे पौज लाजमी देना होंदा। नाज़रीन बाहर जरा गर्मी एक तो बहुत ज़्यादा सी, साडा जिहड़ा AC है ना वो साडा सिस्टम ऐसा भी AC साडा ठीक आ, अगों साडे करैक्टर नहीं ठीक, कोई ऐ नूं जा रहा, कोई ऐ नूं जा रहा, कोई ऐ नूं जा रहा। हालांकि मैं 2 टन ते 1.5 टन 3.5 टन टन, लेकिन नहीं उत्थे मज़ा नहीं आउंदा। अच्छा चलो ये भी गल सही सी, ये भी एक वजह सी छोटी जी, लेकिन उस तो वड्डी वजह है कि साडे फैसल रामे साहब जिहड़े ने इन्हां दी लत्त दा मसला सी, वो बहन दे नाल हिलन दे नाल चौकड़ी मारन इंज करन ना, वो लत्त जरा प्रॉब्लम कर रही सी, ठीक नहीं सी हो रही, तो पेन शुरू हो गई जी फैसल साहब दे। वो तो देखो जिद्दां बच्चा हुंदा ना स्कूल वाला, बमार उन्हें होना कुदरती, ठीक उन्हें अपनी मर्जी नाल होना। जदों दा स्कूलों रज गया 6-7 छुट्टियां करके, उस तो बाद उन्हें कहना मामा आज मैं ठीक हूँ। ये हुण इहदी अपनी मर्जी है, डॉक्टरां ने कहता कि साडे वल्लों ओके आ, प्लेटां अंदर पै गईयां, प्लेटां अपनी जगह ते बह गईयां, नट कसे गए, टांके खुल गए, लत्तां दे वो जुड़ गए, कट कुट सारे जुड़ गए, हर चीज़ ओके हो गई। डॉक्टर कह रहे हैं कि ओके आ, लेकिन भाई नूं नहीं कह रहे मैं सवेरे भार पाया, मैं डिग पिया, अज फिर दर्द आ। यानी ये हुण बच्चा उदों ठीक होएगा जदों दा अपना दिल करेगा भाजी, सीधी गल। लेकिन इन्हें जो भजन नस्सन लग पैना ना, फिर भी नालों विसाखी जी नहीं फिरना यार ये कोल लाइफ टाइम लिए एक गल आ गई कि थोड़ा जिहा इंज तेज करोगे नाल ही को ओ मेरी लत्त गई, ते तुसीं फारग आ, तुसीं कख नहीं कर सकदे। अगों भला की कह मैं कहना जदों इहदा दिल करेगा उदों इहने तुहानूं तुसीं इहनूं इहदा कर ही कुछ नहीं सकदे। मैं रिमोट फड़ा लई तुहानूं ਜਾਂ ਤੇ ਫਿਰ ਇਹ ਆ ਕਿ ਵੀ ਹਾਕੀ ਇੱਕ ਫੜੋ ਤੇ ਮਾਰ ਕੇ ਤੋੜ ਕੇ ਨੂੰ ਕਿ ਹੁਣ ਸਾਨੂੰ ਯਕੀਨ ਆ ਵੀ ਤੇਰੀ ਵਾਕਈ ਲੱਤ ਚੱਲ ਹੁਣ ਪੈ ਲੰਮੇ। ਚਲੋ ਯਾਰ ਇਦਾਂ ਕਰਕੇ ਅਗਲੇ ਦਾ ਭਲਾ ਕਰਦੀ ਇਸ ਤਰ੍ਹਾਂ ਜੀ। ਮੈਂ ਉਹ ਕੁਰਸੀ ਤੋਂ ਉੱਠ ਕੇ ਸਿਰਫ ਇੱਥੇ ਨਾਲ ਹੀ ਬੈਠਾ ਤੇ ਓਏ ਯਾਰ ਆਹੋ ਵੱਡੇ ਫਰੇਮ ਅੱਗੇ ਮੈਂ ਕਿਹਾ ਨਾ ਕਰਾ, ਮੈਂ ਤੇ ਕੁਝ ਮੈਂ ਕਿਹਾ ਫੈਸਲ ਭਾਈ ਹੁਣ ਕਰ ਲੋ ਲੱਤ ਸਹੀ। ਕਹਿੰਦਾ ਮੈਂ ਇਸ ਗੱਲ ਤੋਂ ਅੱਕ ਗਿਆ ਵਾਂ, ਕਹਿੰਦਾ ਮੈਂ ਸੁਣ ਕੇ ਹੁਣ ਕਹਿੰਦਾ ਮੈਂ ਠੀਕ ਹੋ ਲਾਂਦੇ ਆ ਦੇ, ਕਹਿੰਦਾ ਇਹ ਵੀ ਸਕ੍ਰਿਪਟ ਦਾ ਹਿੱਸਾ ਵਾ। ਸਕ੍ਰਿਪਟ ਦਾ ਹਿੱਸਾ ਕਿੱਥੋਂ ਉਸਤਾਦ ਜੀ, ਤੁਸੀਂ ਕਿਉਂ ਨਹੀਂ ਕੀ ਆ ਜਦ ਤੁਸੀਂ ਹੁਣ ਅੱਲਾ ਜਾਣਦਾ ਉਸਤਾਦ ਜੀ, ਮੈਂ ਜੈਨੂਨ ਕਹਿਣਾ, ਮੈਂ ਘਰ ਲੈ ਮੇਰੇ ਪਤਾ ਕੀ ਕਹਿੰਦੇ ਯਾਰ ਤੂੰ ਹਰ ਉਸ ਬੰਦੇ ਦੀ ਅੱਲਾ ਦੀ ਕਸਮ ਖਾਣੀ ਆ, ਠੀਕ ਆ ਜੀ, ਕਿ ਆਪਣੇ ਅੱਬੇ ਦੀ ਕਸਮ ਖਾਣੀ ਆ ਵੀ ਅੱਬੇ ਨੇ ਆਉਣਾ ਹੀ ਨਹੀਂ, ਹੁਣ ਕਿੱਥੋਂ ਲੱਭ ਲਈ ਅੱਬੇ ਨੇ, ਠੀਕ ਹੈ। ਜਿਹੜੇ ਮਰੇ ਨੇ ਨਾ ਲੋਕ, ਉਹਨਾਂ ਦੀ ਮਰੇ ਲੋਕਾਂ ਦੀ ਇਹਨੇ ਕਸਮ ਖਾਣੀ, ਜਾਂ ਆ ਜਾ ਕੇ ਕਹੂਗਾ ਅੱਲਾ ਜਾਣਦਾ, ਅੱਲਾ ਨੂੰ ਗਵਾਹ ਬਣਾ ਲੈਂਦਾ। ਆਹੋ ਬਸ। ਪਤਾ ਕੀ ਗੱਲ, ਮੇਰੇ ਘਰ ਲੈ ਕਹਿੰਦੇ ਨੇ ਕਿ ਬਾਹਰ ਤੁਸੀਂ ਜਾਂਦੇ ਹੋ ਤੇ ਬਿਲਕੁਲ ਠੀਕ, ਦਫ਼ਤਰ ਨਹੀਂ ਤੁਹਾਨੂੰ ਦਰਦ ਹੁੰਦੀ, ਤੇ ਦਫ਼ਤਰ ਵਾਲੇ ਕਹਿੰਦੇ ਨੇ ਕਿ ਘਰ ਜਦੋਂ ਜਾਂਦਾ ਉਦੋਂ ਤੂੰ ਠੀਕ ਹੈ। ਨਹੀਂ ਮੈਂ ਤੇ ਕਿਤੇ ਵੀ ਮਰੀਜ਼ ਨਾ ਹੋਇਆ, ਫਿਰ ਮੈਂ ਉਹੀ ਘਰ ਜਾਣਾ ਤੇ ਘਰ ਦੇ ਕਹਿੰਦੇ ਕਿ ਮੈਂ ਸੱਚੀ ਮੁੱਚੀ ਅੱਕ ਗਿਆ ਵਾਂ। ਛੱਡਦੇ ਸੋਚ, ਮੈਂ ਬਹਾਨੇ ਅਗਰ ਕਰਦਾ ਹਾਂ ਤੇ ਮੈਂ ਰੱਬ ਦੀ ਜ਼ਾਤ ਤੋਂ ਪਾਵਾਂ ਉਸਤਾਦ ਜੀ। ਉਹ ਤੇ ਤੂੰ ਪਾ ਰਿਹਾ ਵਾ, ਮੈਂ ਫੀਲ ਨਹੀਂ ਨਾ ਉਸਤਾਦ ਜੀ, ਤੁਸੀਂ ਬੜੇ ਬੰਦੇ ਐਸੇ ਨੇ, ਟਗੇ ਦਾ ਬੰਦਾ ਨਹੀਂ ਮੈਨੂੰ ਕਹਿਣ ਡਿਆ ਭਈਏ ਕਰਦਾ ਜੇ ਉਹ ਫਲਾਂ ਟਮਕਾ। ਮੇਰੇ ਯਾਰਾਂ ਸੱਜਣਾਂ ਨੂੰ ਖੁਦਾ ਦੀ ਕਸਮ ਫਰੀ ਜਾ ਕੇ ਉਸਤਾਦ ਜੀ ਕਹਿਣ ਡਿਆ, ਡਾਕਟਰ ਰਜ਼ਾ ਨੂੰ ਜਾ ਕੇ ਇਹਨੇ ਕਿਸ ਹਿਸਾਬ ਸਿਰ ਉਹਨੂੰ ਕਿਹਾ ਕਿ ਯਾਰ ਉਹਨੂੰ ਸਮਝਾਓ ਯਾਰ, ਬਹਾਨੇ ਹੀ ਕਰੀ ਜਾਣ ਡਿਆ, ਦਫ਼ਤਰ ਹੀ ਨਹੀਂ ਆਣ ਡਿਆ ਬਗੈਰ ਮੇਰੇ ਮਾਲਕਾਂ ਨੂੰ। ਠਹਿਰ ਜਾ ਕੇ ਮਿੰਟ, ਨਹੀਂ ਤੂੰ ਜੋ ਗੱਲ ਕੀਤੀ ਆ ਪਹਿਲੇ ਤੇ ਤੂੰ ਉਹਨੂੰ ਇਹ ਨਹੀਂ ਕਿਹਾ ਕਿ ਭੈਣ ਅੱਗੇ ਨਹੀਂ ਕਰਨੀ ਗੱਲ, ਇਸ ਤੋਂ ਬਗੈਰ ਤੂੰ ਉਹਨਾਂ ਨਾਲ ਗੱਲ ਕਰ ਲਈ। ਬਸ ਬੰਦਿਆਂ ਦੇ ਢਿੱਡ 'ਚ ਗੱਲ ਹੀ ਨਹੀਂ ਰਹਿੰਦੀ। ਤੂੰ ਯਕੀਨ ਕਰ ਗਿਆ, ਠੀਕ ਹੈ। ਉਹਨੂੰ ਜਾ ਕੇ ਕਹਿਣ ਡਿਆ ਹੈ ਕਿ ਉਹ ਬਹਾਨੇ ਕਰਨ ਡਿਆ, ਉਹ ਉਸਤਾਦ ਬੋਲਦਾ ਪਿਆ। ਤੁਸੀਂ ਉਸਤਾਦ ਜੀ ਕਿਸ ਹਿਸਾਬ ਸਿਰ ਬੋਲਦੇ ਹੋ? ਮੈਂ ਤੁਸੀਂ ਯਾਰ ਉਹਨਾਂ ਨੇ ਜ਼ਬਾਨ ਦਿੱਤੀ ਹੈ, ਜਿਹੜੇ ਮੈਂ ਛੁੱਟੀਆਂ ਕੀਤੀਆਂ ਤੁਸੀਂ ਉਹਦੇ ਪੈਸੇ ਕੱਟੇ ਨੇ, ਠੀਕ ਹੈ ਨਾ। ਮੈਂ ਜੈਮਨ ਕਹਿੰਦਾ ਉਸਤਾਦ ਜੀ ਐਵੇਂ ਨਹੀਂ ਲੱਤਾਂ ਟੁੱਟਦੀਆਂ। ਸੁਣੋ ਇੱਕ ਮਿੰਟ, ਫੈਸਲ ਤੂੰ ਇਦਾਂ ਦੀਆਂ ਗੱਲਾਂ ਕਰਕੇ ਨਾ ਫਿਰ ਲੋਕੀ ਮੈਨੂੰ ਕਹਿੰਦੇ ਨੇ ਕਿ ਤੁਸੀਂ ਇਦਾਂ ਦੇ ਇਦਾਂ, ਠੀਕ ਆ, ਫਿਰ ਮੈਨੂੰ ਮਜਬੂਰਨ ਕੱਟਣੇ ਪੈ ਜਾਂਦੇ ਜਿੱਦਾਂ ਕੁੱਤੇ ਦੇ ਕੱਟੇ ਸੀ, ਠੀਕ ਹੈ ਜੀ। ਕੁੱਤੇ ਵਾਲੇ ਵੀ ਜਜ਼ਬਾਤੀ ਮੈਨੂੰ ਕੱਟਣੇ ਪੈ ਜਾਂਦੇ। ਨਹੀਂ ਤੂੰ ਕੁੱਤੇ ਵਾਲੇ ਕੱਟੇ ਨਹੀਂ ਤੁਸੀਂ? ਨਹੀਂ 10 ਰਹਿੰਦਾ ਹਲੇ, 5 ਕੱਟੇ ਆ ਨਾ। ਹਾਂਜੀ ਉਸਤਾਦ ਜੀ, ਨਹੀਂ ਉਸਤਾਦ ਜੀ ਸੂਜੀ ਕਲੀਅਰ ਹੋ ਗਈ। ਨਹੀਂ ਤੂੰ ਕਹਿ ਦੇਣਾ ਕਿ ਤੁਸੀਂ 35 ਕੱਟ ਲਿਆ। ਨਹੀਂ ਉਸਤਾਦ ਜੀ ਤੁਸੀਂ ਭਾਈ ਜੋ ਮਰਜ਼ੀ ਨਹੀਂ ਤੂੰ ਕਹਿ ਦੇਣਾ 35 ਕੱਟ ਲਿਆ। ਉਸਤਾਦ ਜੀ ਤੂੰ ਕਹਿ ਦੇਣਾ ਕਿ ਸਾਜੀ ਤੁਸੀਂ 35 ਕੱਟ ਲਿਆ। ਅੱਲਾ ਨੂੰ ਮੈਂ ਹੁਣੇ ਅੱਲਾ ਕਰ ਰਿਹਾ ਸਾਂ ਯਾਰ, ਤੂੰ ਨਹੀਂ ਤੇਰੀ ਨਹੀਂ ਮੈਂ ਸੁਣਨੀ, ਤੂੰ ਹੁਣੇ ਅੱਲਾ ਕਰ ਰਿਹਾ ਸਾਂ। ਕਹਦੇ ਸਾਜੀ ਮੈਂ ਅੱਲਾ ਨੂੰ ਹਜ਼ਰ ਨਜ਼ਰ ਜਾਣ ਕੇ ਕਹਿੰਦਾ ਤੁਸੀਂ ਮੇਰਾ 35 ਕੱਟ ਲਿਆ ਵਾ। ਕਹਿ ਤੁਸੀਂ ਸੂਜੀ ਦੇ ਪੈਸੇ ਕੱਟ ਲਏ। 25 ਕੱਟਿਆ, 10 ਰਹਿੰਦਾ ਮੇਰੇ ਲਈ 35 ਗਿਆ। 25000 ਰੁਪਇਆ ਮਤਲਬ ਇਹ ਕਹਾਣੀਆਂ ਨਾ ਸੁਣਾ, ਕਹਾਣੀਆਂ ਨਹੀਂ, ਬੋਂਗੀਆਂ ਮਾਰ ਕੇ ਨਾ ਤੇ ਐਵੇਂ ਭਰਵੇਂ ਦੇ ਐਕਸਪ੍ਰੈਸ਼ਨ ਦੇ ਨਾਲ ਫਿੱਕੀ ਗੱਲ ਕਰਕੇ ਨਹੀਂ ਜਿੱਤੀਦਾ। 35000 ਰੁਪਇਆ ਤੇਰੇ ਹੱਥੀਂ ਦਵਾਇਆ, ਤੇਰਾ ਯਾਰ ਆ ਨਾ। ਡਾਕਟਰ ਉਹਨੇ ਕਹਿਣਾ ਮੇਰੇ ਯਾਰ ਨੂੰ ਕਿਹਾ, ਆਪਣੇ ਯਾਰ ਨੂੰ ਪੁੱਛੀ ਸਜਾਦ ਜਾਨੀ ਨੇ ਕਿੰਨੇ ਪੈਸੇ ਦਿੱਤੇ ਉਹਦੇ, ਕਿੰਨੇ ਦਿੱਤੇ ਆ ਤੁਸੀਂ? ਕਿੰਨੇ ਦਿੱਤੇ? ਮੈਂ 35000। ਤੂੰ ਮੈਨੂੰ ਕਿੰਨੇ ਕਟਾਏ ਆ? ਤੂੰ ਕਿੰਨੇ ਕਟਾਏ ਹੈ?
ਹੈ ਉਦੋਂ ਕਰੀਦਾ ਜਦੋਂ ਨਾ ਸਮਝ ਆਵੇ। ਸਾਜੀ ਅਸਲ ਗੇਮ ਦਾ ਸਮਝ ਆਈ ਹੈ? ਮੈਨੂੰ ਤੇ ਪਤਾ ਤੂੰ ਹੀ ਮੈਨੂੰ ਨਹੀਂ, ਦਿੱਤੇ ਆ ਤੁਸੀਂ 25। ਤੁਸੀਂ ਤੇ ਮੇਰੇ ਅਕਾਊਂਟ ਚੋਂ ਕੱਟ ਕੇ ਕਿਹਾ ਜੀ ਕੁੱਤੇ ਤੇ ਮੈਂ ਕੱਟ ਲਏ, ਬਾਕੀ ਤੇਰੀ ਨਹੀਂ ਕੁੱਤੇ ਦੇ ਨਹੀਂ, ਮੈਂ ਕਿਹਾ ਕੱਟ ਲਏ, ਸੂਜੀ ਦੇ। ਮੈਂ ਕਿਹਾ ਕੁੱਤੇ ਦੇ ਕੱਟੇ ਆ ਤਨਖਾਹ ਚੋਂ। ਆਹੋ ਸਾਜੀ ਗੇਮ ਅਸਲ ਭਲਾ ਕੀ ਕਹਿੰਦੇ ਤਨਖਾਹ ਚ ਮੈਂ ਕਿਹਾ ਕੁੱਤੇ ਦੇ ਪੈਸੇ ਮੈਂ ਕੱਟ ਲਏ ਆ, ਸੂਜੀ ਦੀ ਤੇ ਮੈਂ ਗੱਲ ਹੀ ਨਹੀਂ ਕੀਤੀ। ਲੇਕਿਨ ਉਸਤਾਦ ਜੀ ਮੈਂ ਉਹੀ ਕਹਿਣ ਠੀਕ ਹੈ 10 ਉਹਦੇ ਚ ਰਹਿੰਦਾ। ਫਿਰ ਆ ਜਿਹੜੀ ਤੁਸੀਂ ਗੱਲ ਕੀਤੀ ਜਿਹੜੀਆਂ ਮੈਂ ਛੁੱਟੀਆਂ ਕੀਤੀਆਂ, ਤੁਸੀਂ ਮੇਰੇ ਤਨਖਾਹ ਦੇ ਪੈਸੇ ਕੱਟੇ ਆ, ਸਹੀ ਛੱਡ ਦਿਓ ਭੈਣ ਮੈਂ ਹੁਣ ਕੱਟ ਲਏ ਆ। ਹੁਣ ਕੱਲ ਪਰਸੋਂ ਤਨਖਾਹ ਮਿਲਣੀ ਹੈ ਨਾ ਸਾਡੀ ਫ੍ਰੀ ਦਾ ਭਾਜਣ ਪੂਰੀ ਆ ਗਵਾਹ ਵਾ। ਨਹੀਂ ਯਾਰ ਨਾਜ਼ਰੀਨ ਹੈ ਕੋਈ ਗੱਲ ਨਹੀਂ ਹੈਗੀ, ਬੰਦਾ ਮਜ਼ਾਕ ਉਸ ਹੱਦ ਤੱਕ ਕਰੇ ਜਿੱਥੇ ਤੱਕ ਉਸ ਵਿਚਾਰੇ ਨੂੰ ਵੀ ਇਦਾਂ ਦੇ ਇਹਨੇ ਮਜ਼ਾਕ ਕੀਤੇ ਨੂੰ ਉਹਦੇ ਘਰ ਦਲੀਲ ਹੋ ਗਿਆ। ਯਕੀਨ ਕਰੋ ਉਹ ਰੋਣ ਲੱਗ ਪੈਂਦਾ ਵਿਚਾਰਾ। ਉਹਦਾ ਚਾਚਾ ਜੇ ਮਾੜਾ ਮੋਟਾ ਮੰਨਣ ਲੱਗਦਾ ਵਾ, ਇਹ ਦੂਜੇ ਦਿਨ ਸ਼ੋਅ ਐਸਾ ਕਰ ਦਿੰਦਾ, ਉਹ ਚਾਚਾ ਜਾਂਦੇ ਫਿਰ ਉਹਦਾ ਕੰਮ ਖਰਾਬ ਕਰ ਦਿੰਦਾ। ਨਹੀਂ ਸਹੀ ਗੱਲ ਆ ਫੈਸਲ ਸਾਹਿਬ, ਇਹ ਤੁਸੀਂ ਮੁਨਾਫਕਤਾਂ ਦੇ ਮਾਊਂਟ ਐਵਰੈਸਟ ਹੋਏ ਹੋ। ਮਾਊਂਟ ਐਵਰੈਸਟ ਤੁਹਾਡੇ ਗੋਡੇ ਤੱਕ ਨਹੀਂ ਆਉਂਦਾ ਮੁਨਾਫਕਤ ਚ। ਅੱਲਾਹ ਪਾਕ ਮਾਫ। ਮੈਂ ਕਹਿੰਦਾ ਤੂੰ ਮੇਰੀ ਹੁਣ ਮੂੰਹ ਨਾ ਖਲਾਈ, ਫਿਰ ਲੋਕੀ ਕਹਿੰਦੇ ਨੇ ਜਾਨੀ ਭਾਈ ਜ਼ਿਆਦਤੀ ਕਰਦੇ। ਤੁਸੀਂ ਖੋਲ ਲਓ ਮੂੰਹ ਜਿਹੜਾ ਖੋਲਣਾ ਉਸਤਾਦ ਜੀ। ਮੈਂ 10,000 ਕੁੱਤੇ ਦਾ ਵੀ ਕੱਟਣਾ ਹੀ। ਹਾਂਜੀ ਤੇ ਕੁੱਤੇ ਦੇ ਨਾਲ ਤੈਨੂੰ ਮੈਂ ਉਹਦਾ ਜਿਹੜਾ ਜਹੇਜ਼ ਦਿੱਤਾ ਸੀ ਨਾ, ਉਹਦੇ ਮੈਂ ਕੋਈ ਰੁਪਈਆ ਨਹੀਂ ਲਿਆ। ਉਹਦਾ ਕੈਚ ਮੈਂ ਮੰਗਾਇਆ ਸੀ, ਉਹਦਾ ਖਾਣਾ, ਉਹਦਾ ਸਾਰਾ, ਉਹਦੇ ਜਿਹੜੇ ਤੂੰ ਬਾਹਰੋਂ ਆਇਆ ਸੀ ਸਾਰਾ ਕੁਝ ਜਿੰਨਾ ਉਹ ਵੀ ਨਾਲ ਜੀ। ਠੀਕ ਆ ਤੇ ਤੂੰ 25 ਬੜੇ ਹਿਸਾਬ ਨਾਲ ਤੇ ਇੱਥੇ ਆ ਕੇ ਤੂੰ ਵੱਡੇ ਵੱਡੇ ਹੱਥ ਮਾਰ ਕੇ ਤੇ ਤੂੰ ਸੱਚਾ ਹੋ ਜਾਣਾ। ਕਿਹੜੇ ਹੱਥ ਮਾਰੇ? ਕਿਹੜਾ ਖਾ ਤੂੰ ਕਸਮ, ਮੈਂ ਤੇਰਾ 1 ਰੁਪਈਆ ਵੀ ਤਨਖਾਹ ਚੋਂ ਕੱਟਿਆ, ਤੂੰ ਜਿੰਨੀਆਂ ਛੁੱਟੀਆਂ ਕੀਤੀਆਂ ਖਾ ਕਸਮ। ਕਹਿ ਤੂੰ ਹੁਣੇ ਅੱਲਾ ਅੱਲਾ ਮੈਂ ਕਹਿੰਦਾ ਵਾ ਮੇਰਾ ਸਿਰ ਤੋਂ ਲੈ ਕੇ ਪੈਰਾਂ ਤੱਕ ਮੈਂ ਤੁਹਾਡਾ ਵਾ ਸਾਰਾ ਕੁਝ ਲਿਓ। ਅੱਲਾ ਵਾਹ 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 ਬੜੀ ਗੱਲ ਕਰਦੇ ਹੁੰਦੇ ਸਹੀ ਉਸਤਾਦ ਜੀ। ਵਾ ਜੋ ਗੰਦ ਬਲਾ ਮੇਰੇ ਤੇ ਪਾ ਦਿਓ ਬਸ। ਮੈਂ ਸਿਰ ਤੋਂ ਲੈ ਕੇ ਪੈਰਾਂ ਤੱਕ ਮੈਂ ਕਹਿੰਦਾ ਛੱਡ ਦੇ ਤੂੰ ਨਾ ਫਿਰ ਇਦਾਂ ਦੇ ਡਰਾਮੇ। ਪਤਾ ਕੀ ਆ ਮੈਂ ਫੈਸਲ ਸਾਜੀ ਮੈਂ ਤੁਹਾਨੂੰ ਚਲਾਉਣਾ, ਮੇਰੀ ਗੱਲ ਯਾਦ ਰੱਖ ਲਾ। ਮੈਂ ਆਪ ਮੇਨ ਹੋ ਗਿਆ ਤੇ ਮੈਂ ਤੈਨੂੰ ਬੋਲਣ ਨਹੀਂ ਦੇਣਾ, ਤੂੰ ਮੈਨੂੰ ਜਾਣਦਾ ਨਹੀਂ। ਸਮਝ ਆਈ ਨਾ? ਮੈਨੂੰ ਪਤਾ ਤੂੰ ਕਿੰਨੇ ਕੁ ਜੋਗਾ ਥੀਏਟਰ ਤੇ ਕੀ ਤੂੰ ਕਰਦਾ ਸੀ, 4 ਲੈਣਾ ਤੇ ਫਲਾਣਾ ਤੇ ਤੁਹਾਡੀ ਮਾਂ ਤੇ ਤੁਹਾਡੀ ਭੈਣ। ਇੱਥੇ ਤੂੰ ਬੋਲਦਾ ਨਾ, ਮੈਂ ਆਪ ਜਾਣ ਕੇ ਨਹੀਂ ਬੋਲਦਾ, ਨਹੀਂ ਤੇ ਮੈਂ ਤੈਨੂੰ ਇਹੋ ਜਿਹਾ ਲਵੇਟਾ ਪਾਵਾਂ ਤੇਰੇ ਵਰਗੇ ਫੈਸਲ ਡਰਾਮੇ ਜਿਹੜੇ ਨਾ ਮੈਂ ਜਰਾਬਾਂ 'ਚ ਰੱਖੀ ਫਿਰਦਾ ਵਾਂ। ਇਸ ਗੱਲ ਤੇ ਤਾੜੀਆਂ ਯਾਰ। ਅੱਲਾ ਜ਼ਿੰਦਗੀ ਜੀ ਸਹੀ ਗੱਲ ਆ। ਇਹ ਆਰਟਿਸਟ ਉੱਠ ਤੇ ਮੈਨੂੰ ਨਹੀਂ ਵਹਾਉਣਾ। ਸਾਜੀ ਆਰਟਿਸਟ ਤੇ ਮੈਂ ਆਪਣੇ ਆਪ ਨੂੰ ਨਹੀਂ ਆਰਟਿਸਟ ਵਹਾਉਣਾ ਨਾ, ਤੂੰ ਕਹਾਣੀ ਸੁਣਾਉਣਾ ਵਾ ਫਲਾਣਾ ਏਦਾਂ ਇਹ ਗੇੜੇਬਾਜ਼ੀ ਨਾਲ ਲਿਆ ਕੇ। ਸਿੱਧਾ ਮੰਨ ਕੇ ਉਸਤਾਦ ਜੀ ਮੈਂ 35,000 ਰੁਪਏ ਦਾ ਕੁੱਤਾ ਤੁਸੀਂ ਲੈ, ਮੈਂ ਤੁਹਾਨੂੰ ਦਵਾਇਆ ਆਪ। ਮੈਂ ਕਿਹਾ ਕਿ ਉਸਤਾਦ ਜੀ ਤੁਸੀਂ 35,000 ਕਰ ਦਿਓ, 50 ਦਾ ਵਾ, 60 70 ਦਾ ਵਾ, ਤੁਸੀਂ 35 ਦੇ ਦਿਓ। ਉਸ ਤੋਂ ਬਾਅਦ ਮੈਂ ਘਰ ਲੈ ਕੇ ਗਿਆ ਤੇ ਮੈਂ 25 ਤੁਸੀਂ ਕੱਟਿਆ, 10 ਮੈਂ ਹਾਲੇ ਤੱਕ ਦੇਣਾ ਤੁਹਾਡਾ। ਏਦਾਂ ਸਿੱਧੀ ਗੱਲ ਕਰ, ਇਹਨੂੰ ਵਲੇ ਨਾ। ਤੇ ਜਿਹੜੀ ਤੂੰ ਗੱਲ ਕੀਤੀ ਕਿ ਸਾਜੀ ਮੈਂ ਜਿੰਨੀਆਂ ਛੁੱਟੀਆਂ ਕੀਤੀਆਂ ਤੁਸੀਂ ਉਹਦੀ ਤਨਖਾਹ ਕੱਟੀ ਆ, ਮੈਂ ਕਹਿੰਦਾ ਕੱਟ ਲੈ। ਏਡਾ ਘਟਿਆ ਨਹੀਂ ਮੈਂ, ਲੇਕਿਨ ਹੁਣ ਮੈਂ ਘਟਿਆ ਹੋਵਾਂਗਾ। ਤਾੜੀਆਂ ਯਾਰ। ਐਰਕੀ ਨਾ ਕੱਟਿਓ 5,000 ਇਹਨੇ ਮੇਰਾ ਦੇ ਰਿਹਾ ਐਰਕੀ ਮਿਹਰਬਾਨੀ। ਹੁਣ ਮੈਂ ਘਟਿਆ ਪਰ ਨੂੰ ਪੜ ਕੇ 10,000 ਕੁੱਤੇ ਦਾ ਕੱਟਣਾ ਹੀ ਯਾਰ ਕੀ। ਮੈਂ ਕਿੰਨੀ ਤਨਖਾਹ ਕੁੱਤੇ ਦੀ? ਆ 10 ਮੈਂ ਐਰਕੀ ਕੁੱਤੇ ਦਾ ਕੱਟਣਾ ਹੀ, ਜਿਹੜਾ ਸੂਜੀ ਵਾਲਾ। ਕਿਹਦਾ ਕੱਟਣਾ ਤੁਸੀਂ? ਕੁੱਤੇ ਦਾ। ਅੱਛਾ ਸੂਜੀ ਵਾਲਾ ਨਹੀਂ ਜਿਹੜਾ, ਉਹ ਮੈਂ ਕੁੱਤੇ ਦਾ 10 ਕੱਟਣਾ ਯਾਰ। ਕੁੱਤੇ ਨੂੰ ਕੀ ਬਚਣਾ ਮਗਰ? ਕੁੱਤੇ ਕੋ ਬਹੁਤ ਨੇ। ਬੇਸਿਕ ਜਿਹੜਾ ਮੈਂ ਕਹਿੰਦਾ ਕੁੱਤਾ ਵਾਊ ਕਰਦਾ ਨਹੀਂ ਰੱਜਦਾ। ਮੈਂ ਤੁਹਾਨੂੰ ਇੱਕ ਗੱਲ ਯਕੀਨ ਕਰ। ਮੈਂ ਤੇ ਦੂਜਾ ਜਿਹੜਾ ਮਹੀਨਾ ਤੋਂ ਛੁੱਟੀਆਂ ਕੀਤੀਆਂ, ਇਹ ਤੇਰੇ ਵਾਲ ਪੈਸੇ ਨਿਕਲਨੇ ਮੇਰੇ ਬੇਟੇ। ਜਿਹੜੀ ਅਸੀਂ ਖਿਦਮਤ ਕੀਤੀ ਉਹਦੇ ਵੀ ਪਾ ਦੋ। ਇਹਨੇ ਜਿਹੜੇ ਹਸਪਤਾਲਾਂ ਦੇ ਵਿੱਚ ਖਲੋ ਕੇ ਓਏ ਅਹਿਸਾਨ ਫਰਾਮੋਸ਼ਾ, ਬਲਕਿ ਨਕਾਬਲੇ ਫਰਾਮੋਸ਼ਾ, ਅਹਿਸਾਨ ਫਰਾਮੋਸ਼ਾ ਰਾਤ 4 5 ਵਜੇ ਤੱਕ ਮੈਂ ਦੇਖਿਆ ਉਹਨੂੰ ਤੇਰੇ ਕੋਲ। ਹਾਂਜੀ ਪੈਕੇਜ ਮੁੱਕਾ ਇਹਦਾ ਤੇ ਫੇਰ ਹੀ ਆਇਆ। ਤਾਜੀ ਨੇ ਉਹਨੂੰ ਕੰਮ ਤੋਂ ਛੁੱਟੀਆਂ ਦੇ ਦਿੱਤੀਆਂ ਕਿ ਜਾ। ਮੈਂ ਉਹਨੂੰ ਛੁੱਟੀਆਂ, ਮੈਂ ਉਹਨੂੰ ਫੋਨ ਕਰਕੇ ਕਿਹਾ ਫਰੀਦ ਤੂੰ ਫੈਸਲ ਤੇ ਕੋਲ ਰਹਿਣਾ, 2-3 ਦਿਨ ਤੋਂ ਨਹੀਂ ਆਉਣਾ ਨਾ। ਪੁੱਛ ਲੈ ਮੂੰਹ ਤੇ ਬੈਠਾ। ਤਾਜੀ ਸਹੀ ਐਸਾ ਘਟਿਆ ਆਸਾਨ ਫਰਾਮੋਸ਼ ਇਹਨੇ ਅੱਗੋਂ ਮੈਂ ਠੀਕ ਹੈ ਤੋਬਾ ਬਗੈਰ ਤਾਂ ਲੱਗਾ ਮੇਰੇ ਕੋਲ ਸੁਣਨ। ਮੈਂ ਫੈਸਲ ਰਾਮੇ ਕੀ ਆ? 2 ਸ਼ੇਰ ਹਿੱਟ ਹੋ ਗਏ, ਮੇਰਾ ਬਾਪ ਐਸਾ ਹੈ, ਕੰਡ ਛਿੱਲੀ ਗਈ ਸੱਜਣਾ। ਫੈਸਲ ਰਾਮੇ ਕੀ ਹੈ? ਫੈਸਲ ਰਾਮੇ 36 ਸ਼ੇਰ ਬਣਾਦਾ ਇਦਾਂ ਦੇ ਮੈਂ ਇੱਥੇ। ਕੌਣ ਦੱਸਦਾ ਤੈਨੂੰ ਸ਼ੇਰ? ਕਿਹਨੂੰ ਤਰਲੇ ਕਰਦਾ ਨਾ? ਉਸਤਾਦ ਜੀ ਕੋਈ ਗਾਣੇ ਦੱਸ ਦਿਓ। ਫੈਸਲ ਰਾਮੇ ਮੇਰੇ ਨਾਲ ਪੰਗਾ ਨਾ ਲਈ, ਮੈਂ 10 ਕੁੱਤੇ ਦਾ ਕੱਟਣਾ ਹੀ ਯਾਰ ਕੀ ਸੂਜੀ ਵਾਲਾ। ਇਹਦਾ ਮਤਲਬ ਮੈਂ ਤੁਹਾਨੂੰ ਜ਼ਿੰਦਗੀ ਚ ਓਏ ਤੂੰ ਕੱਖ ਵੀ ਨਹੀਂ ਓਏ ਫੈਸਲ ਰਾਮੇ। ਓਵਰ ਐਕਟਰਾਂ ਤੂੰ ਬਹੁਤ ਵੱਡਾ। ਮੇਰੇ ਕੋਲ ਸਿੱਧੀਆਂ ਨਾ ਸੁਣੀ, ਤੂੰ ਬਹੁਤ ਵੱਡਾ ਓਵਰ ਐਕਟਰ ਆ। ਤੈਨੂੰ ਇਹ ਨਹੀਂ ਪਤਾ ਹੁੰਦਾ ਕਿੱਥੇ ਕੀ ਗੱਲ ਕਰਨੀ ਆ। ਤੈਨੂੰ ਦੱਸੀ ਦਾ ਵਾ। 94 ਚ ਸ਼ੁਰੂ ਕੀਤਾ ਮੈਂ। 94 ਚ ਬੇਟਾ ਜਿਨ੍ਹਾਂ ਨੇ -94 ਚ ਕੀਤਾ ਨਾ, ਇਹ ਕੋਈ ਦਲੀਲ ਨਹੀਂ ਹੁੰਦੀ। ਤੂੰ 94 ਚ ਸ਼ੁਰੂ ਕੀਤਾ। ਮੈਂ ਬੱਚਿਆਂ ਸਾਹਮਣੇ ਦਲੀਲ ਕਰਦੇ ਰਹਿੰਦੇ ਹੋ ਤੁਸੀਂ ਉਸਤਾਦ ਜੀ। ਤੇਰੇ ਸਾਈਡ ਬੱਚੇ ਤੇ ਲਿਜਾ ਕੇ ਚੀਤਰ ਮਾਰ ਲਓ ਤੁਸੀਂ। ਯਾਰ ਇਸ ਤੋਂ ਬਾਅਦ ਉਹ ਵੀ ਮਾਰਾਂਗਾ।
ਬੱਚੇ ਕਿੰਨੀ ਵਾਰੀ ਕਿਹਾ ਤੁਹਾਨੂੰ ਮੈਂ ਕਿ ਸਾਈਡ ਤੇ ਲਿਜਾ ਕੇ ਉਸਤਾਦ ਜੀ ਜੋ ਮਰਜ਼ੀ ਕਹਿ ਲਿਆ ਕਰੋ ਮੇਰੇ ਅੱਗੇ ਬੱਚੇ ਕਾਹਦਾ ਸਾਹਮਣੇ ਯਾਰ ਨਾ ਤੂੰ ਕਰਿਆ ਫੈਸਲ ਰਾਮੇ ਮੈਂ ਕਦੋਂ ਕਹਿਣ ਡਿਆ ਮਾਮਾ टीवी ਬੜੇ चैनल फलाना उस्ताद जी बड़ा अच्छा शो है उस्ताद जी मैं उत्थे ये करता उस्ताद जी पीटीवी वाले मेरे हाथ चूमदे सी हथ चूमदे सी तेरे ਮੈਂ ਕਦੋਂ ਕਿਹਾ ਐ ਮੈਂ ਕਦੋਂ ਕਿਹਾ इदा फैसल ड्रामे ऐडा किते संजय लीला बंसारी ਦੀਆਂ ਮਿਸਕਾਲਾਂ ਆ ਰਹੀਆਂ ਤੈਨੂੰ ਫੈਸਲ ਫਰੀਦ ਸਾਹਿਬ ਜੀ ਸਹੀ ਗੱਲ ਉਸ ਵਿਚਾਰੇ ਦਾ ਤੂੰ ਉਹ ਹਾਲ ਕੀਤਾ 2 ਸ਼ੋਅ ਤੂੰ ਕੀਤੇ ਆ ਉਹ ਕਹਿੰਦਾ ਮੈਨੂੰ ਜ਼ਲੀਲ ਕਰਕੇ ਰੱਖਤਾ ਘਰ ਦੇ ਰਿਸ਼ਤੇਦਾਰਾਂ ਅੱਗੇ ਉਹਦੀਆਂ ਫੁੱਫੀਆਂ ਚਾਚੀਆਂ ਮਾਸੀਆਂ ਪੁਣ ਕੇ ਰੱਖ ਦਿੱਤੀਆਂ ਤੂੰ ਐਡੀ ਕਿਹੜੀ ਗੱਲ ਆ ਫੈਸਲ ਰਾਮੇ ਤੇ ਜਦੋਂ ਆਪਣੀ ਵਾਰੀ ਕਰਦਾ ਹੁੰਦਾ ਉਸਤਾਦ ਜੀ ਉਦੋਂ ਆਪਣੇ ਯਾਰ ਉਹਨੇ ਤੇਰੇ ਅੱਜ ਤੱਕ ਕਿਹੜਾ ਕੀਤਾ ਤੂੰ ਆਪ ਆਪਣਾ ਮਜ਼ਾਕ ਉਡਾਉਣਾ ਆਪਣੇ ਅੱਬੇ ਦਾ ਸਾਰਿਆਂ ਦਾ ਮੇਰੇ ਦਾਦਾ ਮੇਰੇ ਅੱਬੂ ਮੇਰੇ ਫਲਾਣ ਉਹਨੇ ਕਦੀ ਕਿਹਾ ਤੂੰ ਉਹਦੇ ਚਾਚੇ ਨੂੰ ਪਤਾ ਨਹੀਂ ਕੀ ਗੱਲਾਂ ਕੀਤੀਆਂ ਤੂੰ ਤੇ ਜਾਣ ਤੇਰੀ ਤੂੰ ਜਾਣ ਕੇ ਨਾ ਇੱਕ ਗੱਲ ਜਿਵੇਂ ਹੁਣੇ ਤੂੰ ਕੀਤੀ ਆ ਕਿ ਜੀ ਚਾਰਜ ਪਾਸ ਕਰੋ ਤੁਸੀਂ ਸਾਰੇ ਪੈਸੇ ਕੱਟੇ ਆ ਉਹ ਅਗਲੇ ਸਮੇਂ ਦੇ ਯਾਰ ਉਤੋਂ ਏਡੇ ਐਕਸਪ੍ਰੈਸ਼ਨ ਨਾਲ ਕਹਿੰਦਾ ਅਗਲੇ ਸਮੇਂ ਤੇ ਪਤਾ ਨਹੀਂ ਵੈਸੇ ਸੱਚੀ ਮੁੱਚੀ ਕੱਟੇ ਚੰਗਾ ਡਰਾਮਾ ਲਾਇਆ ਤੂੰ ਸਾਰਿਆਂ ਦੇ ਨਾਲ ਤੂੰ ਇਹੀ ਸੁਰ ਰੱਖਿਆ ਸਾਰਿਆਂ ਨੂੰ ਇਦਾਂ ਕਰਕੇ ਤੂੰ ਆਪ ਨਿਕਲ ਜਾਣਾ ਅਗਲੇ ਪਿੱਛੋਂ ਸਾਨੂੰ ਸਮਝਦੇ ਰਹਿੰਦੇ ਆ ਲੋਕੀ ਸਮਝਦੇ ਮਾਸੂਮ ਉਸਤਾਦ ਜੀ ਓਏ ਮਾਸੂਮ ਕੋਈ ਨਹੀਂ ਆ ਤੁਸੀਂ ਤੁਹਾਨੂੰ ਪਤਾ ਹੀ ਨਹੀਂ ਇਹਦੀਆਂ ਰਿਪੋਰਟਾਂ ਕਰਵਾਈਆਂ ਉਸਤਾਦ ਜੀ ਬਲੱਡ ਟੈਸਟ ਫਲਾਣੇ ਟੈਸਟ ਉਹਨਾਂ ਨੇ ਕਿ ਬੇਹੋਸ਼ੀ ਵਾਲਾ ਉਸਤਾਦ ਜੀ ਮੇਰਾ 34-35 ਰੁਪਏ ਲੱਗਾ ਮੈਂ ਇੱਕ ਵਾਰੀ ਸੀ ਤਦੀ ਤੇਰੇ 'ਚ ਗੱਡੀਆਂ ਵੱਜਦੀਆਂ ਵਾ ਤਦੀ ਤੇਰੀ ਲੱਤ ਟੁੱਟੀ ਐਵੇਂ ਨਹੀਂ ਉਹਨੂੰ ਕਹਿੰਦਾ ਅੱਲਾ ਮੀਆਂ ਜੋ ਕਰਦਾ ਨਾ ਜੋ ਬੰਦਾ ਜਿੱਦਾਂ ਦਾ ਨੌਜਵਾਨ ਦਾ ਕਰ ਤੇ ਤੇਰੀ ਲੱਤ ਟੁੱਟੀ ਕਾਤੋਂ ਆ ਡਰਾਮੇ ਨਾ ਕਰੀ ਫੜਾ ਦੇ ਉਰੇ ਹਾਂ ਡਰਾਮੇ ਨਾ ਕਰੀ ਮੇਰੇ ਅੱਗੇ ਆਪਣੀ ਗਲਤੀਆਂ ਮੈਂ ਤਾਂ ਛੱਡਵਾਂ ਇੰਟਰਕਾਮ ਮਾਰੂੰਗਾ ਤੇਰੇ ਮੈਨੂੰ ਸਿਰਫ ਇੱਕ ਦਫਾ ਦੱਸ ਦਿਓ ਕਾਹਦੇ ਪੈਸੇ ਕੱਟੇ ਸੀ ਸੂਜੀ ਦੇ ਕਿਹਦੇ ਕੱਟੇ ਕੁੱਤੇ ਦੇ ਸਾਡੀ ਸ਼ਰਮਿੰਦਗੀ ਉਹਨੂੰ ਹੋ ਰਹੀ ਆਪਣੇ ਕੀਏ ਤੇ ਸੋਚੀ ਉਹ ਨਹੀਂ ਸ਼ਰਮਿੰਦਗੀ ਹੋ ਆ ਲੈ ਛੱਡਦੇ ਆ ਤਰ ਕੇ ਬਚ ਜਾ ਸੋਚਿਆ ਕਿ ਮੈਂ ਕਿਹਾ ਯਾਰ ਮੇਰੇ ਬਾਪ ਬਜਾਏ ਮੇਰੇ ਬਜ਼ੁਰਗ ਮੈਂ ਕਦੇ ਵੀ ਮਾੜਾ ਮੈਂ ਕਦੇ ਆਪਣੇ ਅਦਾਰੇ ਦਾ ਮੈਂ ਆਪਣੇ ਉਸਤਾਦ ਦਾ ਮਾੜਾ ਸੋਚਿਆ ਹੋਵੇ ਤੇ ਮੈਂ ਕਹਿੰਦਾ ਓਏ ਰਾਤੋਂ ਦਿਨ ਵੇਖਣਾ ਨਾ ਨਸੀਬ ਹੋਵੇ ਯਾਰ ਹੈਲੋ ਮਿਨੀ ਦਲੀਪ ਕੁਮਾਰ ਮੈਂ ਕਹਿੰਦਾ ਸੀ ਸ਼ੋਅ ਸ਼ੁਰੂ ਹੈਲੋ ਮਿਨੀ ਦਲੀਪ ਕੁਮਾਰ ਸਰ ਕਾਮੇਡੀ ਨਹੀਂ ਕਰ ਲਿਓ ਹੈਲੋ ਕੱਖ ਨਹੀਂ ਅੱਲਾ ਜਾਣਦਾ ਮੈਂ ਤੇ ਅੱਲਾ ਅੱਗੇ ਦੁਆ ਕੀਤੀ ਕਿ ਯਾ ਅੱਲਾ ਅਗਰ ਮੇਰੇ ਜਰਾ ਜਿੰਨਾ ਧੌਣ ਚ ਸਰੀਆ ਆਵੇ ਪ੍ਰਾਊਡ ਪੁਣਾ ਆਵੇ ਮੁਨਾਫਕਤ ਆਵੇ ਦਿਲ ਚੋਂ ਮੈਲ ਆਵੇ ਤੇ ਮੈਨੂੰ ਮੇਰੀ ਲੱਤ ਤੋੜ ਦੇ ਅਰੂਜ ਨਾ ਤੇ ਉਹ ਟੁੱਟ ਗਈ ਨਹੀਂ ਐ ਨਹੀਂ ਇਹ ਸ਼ੋਅ ਤੋਂ ਪਹਿਲਾਂ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਮੈਂ ਫਰੀਦ ਰੋਵਾਂਗਾ ਵਿੱਚ ਸ਼ੋਅ ਦੇ ਤੇ ਵੇਖੀ ਮੈਂ ਸਾਰਾ ਸ਼ੋਅ ਆਪਣੇ ਲਈ ਖਿੱਚ ਲੈਣਾ ਐਡਾ ਕਿ ਉਸਤਾਦ ਜੀ ਬੇਜ਼ਮੀਨ ਜਿੰਨੇ ਕਿਹਾ ਹੋਵੇ ਉਸਤਾਦ ਜੀ ਲੱਗ ਰਿਹਾ ਤੇਰੀ ਗੱਡੀ ਵੱਜ ਗਈ ਮੇਰੀ ਵੱਜ ਵਿੱਚ ਮੈਂ ਕਿਹਾ ਹੋਵੇ ਯਾਰ ਬਗੈਰਤ ਯਾਰ ਝੂਠ ਬੋਲਦਾ ਮੈਂ ਕਰੋ ਜਦੋਂ ਤੂੰ ਮੇਰੇ ਬੱਚਿਆਂ ਦਾ ਮਜ਼ਾਕ ਉਡਾਉਂਦਾ ਕਿ ਝਬਾਲੇ ਵਰਗੇ ਬੂਹ ਆ ਪਰ ਪਰਦਾ ਉਲਝਵਾ ਉਦੋਂ ਕਿੱਥੇ ਹੁੰਦਾ ਤੂੰ ਤੇ ਉਹ ਜੋ ਕਹਿੰਦਾ ਸੱਚ ਕਹਿੰਦਾ ਮੈਂ ਕਿਸ ਟਾਈਮ ਕਿਹਾ ਤੁਸੀਂ ਪੈਸੇ ਕੱਟੇ ਮੈਂ ਆਪ ਰੱਖਿਆ ਤੇਰੇ ਆ ਹੁਣੇ ਤੂੰ ਕਿਹਾ ਨਹੀਂ ਕਿ ਮੇਰੇ ਪੈਸੇ ਕੱਟੇ ਤੁਸੀਂ ਸੂਜੀ ਦੇ ਕੱਟੇ ਸੀਗੇ ਨਹੀਂ ਮੈਂ ਸੂਜੀ ਦੇ ਕੱਟੇ ਉਹਦਾ ਫਾਇਦਾ ਕਿਹਨੂੰ ਹੋਇਆ ਸੀਗਾ ਤੁਹਾਨੂੰ ਹੋਇਆ ਕਿ ਮੈਨੂੰ ਹੋਇਆ ਸੂਜੀ ਦੇ ਕਿੰਨੇ ਕੱਟੇ ਸੀ 10000 ਰਹਿੰਦਾ ਉਹਦੇ ਚੋਂ ਤੇ 85000 ਦਾ ਕੁੱਤਾ ਤੁਹਾਨੂੰ 35000 ਦਾ ਦਿੱਤਾ 50000 ਰੁਪਏ ਉਹਨੂੰ ਲਾਸ ਹੋਇਆ ਅੱਛਾ 35 ਦਾ ਮੈਨੂੰ ਦੇਤਾ ਹਾਂਜੀ। ਮੇਰੇ ਕੋ ਉਹੀ ਤੂੰ 25 ਦਾ ਲੈ ਲਿਆ ਠੀਕ ਹੈ। 60 ਦਾ ਉਹਨੂੰ ਲਾਸ ਹੋਇਆ ਜਿਹਦਾ ਫਾਇਦਾ ਤੈਨੂੰ ਹੋਇਆ 60 ਦਾ ਨਹੀਂ ਤੁਹਾਨੂੰ 10 ਦਾ ਲਾਸ ਹੋਇਆ ਉਹਨੂੰ 60 ਦਾ ਹੋਇਆ ਤੇ ਫਾਇਦਾ ਕਿਹਨੂੰ ਹੋਇਆ 70 ਦਾ ਫਾਇਦਾ ਮੈਨੂੰ ਕਦ ਹੋਇਆ ਮੇਰੇ ਕੋਲੋਂ ਲੈ ਲਓ ਭਾਈ ਅੱਜ ਲੈ ਲਓ ਉਸ ਆਪਣੇ ਦੋਸਤ ਮੇਰਾ ਕੱਖ ਲਈ ਤੁਸੀਂ ਲਾਇਓ ਜਾ ਕੇ ਜਾਓ ਉਸ ਆਪਣੇ ਦੋਸਤ ਫਾਇਦਾ ਨੂੰ ਤੂੰ ਵੀ ਹੁਣੇ ਮੁੱਕਰ ਜਾਣਾ ਇਸ ਗੱਲ ਤੋਂ ਨਹੀਂ ਮੈਂ ਨਹੀਂ ਮੁਕਰਦਾ ਮੈਂ ਕਹਿੰਦਾ ਤੈਨੂੰ ਨਹੀਂ ਮੁੱਕਰਨਾ ਨਹੀਂ ਮੈਂ ਨਹੀਂ ਮੁਕਰਦਾ ਜਾਓ ਲਾਇਓ ਜਾ ਕੇ ਓਏ ਇਹਨੂੰ ਭੇਜ ਦੇ ਤੇ ਘਰੋਂ ਕੁੱਤਾ ਲੈ ਕੇ ਆ ਕਿਹਨੂੰ ਉਹਨੂੰ ਮੈਂ ਮੁੰਡੇ ਨੂੰ ਭੇਜਦਾ ਐਮਆਰ ਨੂੰ ਭੇਜਦਾ ਆਓ ਮੈਂ ਜਾ ਰੁਕਾ ਲਓ ਸੂਜੀ ਲੈ ਕੇ ਆ। ਸਾਜੀ ਤੁਹਾਨੂੰ ਤੁਸੀਂ ਜਦੋਂ ਦਿਲ ਕਰਦਾ ਘਰ ਦਾ ਸ਼ੋਅ ਸ਼ੁਰੂ ਕਰ ਦਿੰਦੇ ਜਦੋਂ ਦਿਲ ਕਰਦਾ ਪਿਓ ਦਾ ਜਦੋਂ ਦਿਲ ਕਰਦਾ ਘਰ ਦਾ ਫੈਮਿਲੀ ਦਾ ਅਸੀਂ ਤਾਂ ਨਹੀਂ ਅੱਜ ਤੱਕ ਗੁੱਸਾ ਕੀਤਾ ਓਏ ਹੋਏ ਹੋਏ ਤੇ ਤੂੰ ਕਿਹੜਾ 3400 ਰੁਪਇਆ ਲਾਇਆ ਮੇਰੇ ਤੇ ਮੈਂ ਦੱਸਦਾ ਤੈਨੂੰ ਮੈਂ ਦੱਸਦਾ ਜਦੋਂ ਤੂੰ ਸੱਚੀ ਮੁੱਚੀ ਰੋਣਾ ਨਾ ਉਦੋਂ ਤੇਰਾ ਮੂੰਹ ਹੋਰ ਹੁੰਦਾ ਵਾ ਆ ਝੂਠੇ ਵਾਲਾ ਡਿਜ਼ਾਈਨ ਆ ਤੇਰਾ ਇਹਨੇ ਮੈਨੂੰ ਪਹਿਲਾਂ ਕਿਹਾ ਕਹਿੰਦਾ ਮੈਂ ਕਵਾਂ ਜਿਹੜਾ ਝੂਠਾ ਰੋਣ ਡਿਆ ਬਗੈਰਤ ਹੋਵੇ ਤੇ ਕਹਿੰਦਾ ਤੂੰ ਚੁੱਪ ਕਰਕੇ ਵੇਖੀ ਜਾ ਕਸਮੇ ਮਰ ਜਾਣਾ ਜੇ ਮੈਂ ਤੁਹਾਨੂੰ ਕਹਿਣ ਡਿਆ ਮੈਂ ਸਾਹਿਬ ਜਦੋਂ ਇਹਨੇ ਪੂਰੀ ਦੁਨੀਆ ਨੂੰ ਕਿਹਾ ਬਹਾਨੇ ਕਰਦਾ ਮੈਂ ਤੇਰੇ ਘਰੋਂ ਖਾਣ ਜਾਂਦਾ ਵਾ ਹਾਂ ਨਹੀਂ ਖਾਣ ਜਾਂਦਾ ਕੀ ਖਾਦਾ ਵਾ 2 ਵਾਰੀ 3 ਵਾਰੀ ਤੂੰ ਆਣ ਕੇ ਤੂੰ ਕਿਹਾ ਨਹੀਂ ਕਿ ਮੇਰੇ ਲਈ ਚਾਹ ਬਣਾਓ ਰੋਟੀ ਬਣਾਓ ਨਾਲ ਕਿੰਨਾ ਮੈਨੂੰ ਉਹ ਵੀ ਲਿਆ ਕੇ ਦੋ ਸਵੀਟ ਪਫ ਬਤੌਂ ਬੜੇ ਚੰਗੇ ਲੱਗਦੇ ਛੋਟਾ ਅਮਰੂਦ ਇੱਕ ਦਿਨ ਤੂੰ ਕਹਿੰਦਾ ਸਾਜੀ ਕਿਲੋ ਅਮਰੂਦ ਖਾ ਗਿਆ ਪੂਰੇ ਅੱਜ ਕਿਲੋ ਆਪਣੇ ਘਰ ਤੱਕ ਲੈ ਕੇ ਗਿਆ ਅਮਰੂਦ ਫਰੀਦ ਤੂੰ ਚਾਵਾਂ ਦਾ ਹਿਸਾਬ ਰੱਖਿਆ ਉਹ ਭੈੜਿਆ ਮੈਂ ਤੇਰੇ ਤੂੰ ਮੈਨੂੰ ਉਹਨੀਆਂ ਚਾਵਾਂ ਨਹੀਂ ਪਿਲਾਈਆਂ ਜਿੰਨੀਆਂ ਮੈਂ ਤੈਨੂੰ ਦੁਆਵਾਂ ਦਿੱਤੀਆਂ ਵਾ ਚਾਹੇ ਪਿਲਾਤੀ ਉਹ ਚਾਹੇ ਓਹੋ ਅੱਛਾ ਤੇ ਉਹ ਜਿਹੜੀਆਂ ਤੂੰ ਦੁਆਵਾਂ ਦਿੱਤੀਆਂ ਉਹ ਲੱਗ ਗਈਆਂ ਨੇ ਇਹਨੂੰ ਹੈ ਆਹੋ ਰਾਮ ਨਹੀਂ ਸਟਾਰਟ ਹੁਣ ਯਕਦਮ ਤਾਂ ਨਹੀਂ ਨਾ ਹੁੰਦਾ ਨਹੀਂ ਤੂੰ ਉਹਨੂੰ ਤੇਜ਼ ਸਪੀਡ ਵਾਲੀਆਂ ਦੇ ਨਾ ਅਸਲੀ ਸੱਟ ਹੁੰਦੀ ਤੇ ਦਵਾਵਾਂ ਲੱਗਦੀਆਂ
ਉੱਤੋਂ ਨਵੀਂ ਜਿਹੜੀ ਗੱਲ ਕਰਾਂ, ਕਹਿੰਦਾ ਮੈਂ ਜਿੰਨੀ ਦੇਰ ਬਿਮਾਰ ਰਿਹਾ ਛੁੱਟੀਆਂ ਕੀਤੀਆਂ ਤੁਸੀਂ ਸਾਰੇ ਪੈਸੇ ਕੱਟੇ ਨੇ। ਆ ਗਲਤ ਗੱਲ ਯਾਰ ਇੱਕ ਬੰਦਾ ਮੈਂ ਨਹੀਂ ਕਿਹਾ ਹੈਗਾ, ਹੈ ਮੈਂ ਨਹੀਂ ਕਿਹਾ। ਲੋ ਜੀ ਨਾਜ਼ਰੀਨ, ਇਹ ਹੁਣ ਤੁਸੀਂ ਜਾਣੋ ਤੁਹਾਡਾ ਕੰਮ। ਨਹੀਂ ਠੀਕ ਆ, ਤੂੰ ਨਹੀਂ ਕਿਹਾ। ਬੋਲੋ ਉਸਤਾਦ ਜੀ, ਮੈਂ ਨਹੀਂ, ਰੱਬ ਨੂੰ ਜਾਣ ਦੇਣੀ ਜੇ। ਮੈਂ ਨਹੀਂ ਬੋਲਦਾ, ਇਹ ਰਿਕਾਰਡ ਹੋਈ ਗੱਲ। ਰਿਕਾਰਡ ਕਿੱਥੇ ਜੇ? ਮੇਰੀ ਗੱਲ ਸੁਣੋ, ਮੈਂ ਜਿਹੜੇ ਅਲਫਾਜ਼ ਕਹੇ ਨੇ ਨਾ ਉਹ ਤੇ ਮੈਂ ਅੱਜ ਵੀ ਕਾਇਮ ਆ। ਮੈਂ ਤੁਹਾਨੂੰ ਇਹ ਕਹਿ ਰਿਹਾ ਵਾਂ, ਮੈਂ ਕਿਹਾ ਉਸਤਾਦ ਜੀ ਦੇਖੋ ਫਰੀਦ ਸਾਹਿਬ, ਨਹੀਂ ਤੂੰ ਜਿਹੜੀ ਤਨਖਾਹ ਲਈ ਉਹ ਦੱਸ। ਮੈਂ ਉਹੀ ਕਹਿਣਾ, ਮੈਂ ਕਿਹਾ ਉਸਤਾਦ ਜੀ ਫਰੀਦ ਸਾਹਿਬ ਗੱਲਾਂ ਕਰਦੇ ਨੇ, ਦਫ਼ਤਰ ਵਾਲੇ ਕਹਿਣ ਦੇ ਬਹਾਨੇ ਕਰਦੇ ਨੇ, ਤੁਹਾਡੇ ਦਿਮਾਗ 'ਚ ਪੁੱਠੀਆਂ। ਮੈਂ ਹੁਣ ਭਾਈ ਜੀ ਇਹ ਮਹੀਨਾ ਮੇਰਾ ਪੂਰਾ ਹੋਣਾ ਨਾ, ਈਦ ਤੱਕ, ਈਦ ਤੋਂ ਬਾਅਦ ਛੁੱਟੀਆਂ ਨੇ, ਜਦੋਂ ਮੈਂ ਪ੍ਰੋਪਰ ਠੀਕ ਹੋਣਾ ਨਾ ਉਸਤਾਦ ਜੀ, ਮੈਂ ਉਦੋਂ ਆਉਣਾ। ਉਸ ਦੌਰਾਨ ਮੇਰੀਆਂ ਜਿੰਨੀਆਂ ਛੁੱਟੀਆਂ ਹੋਣਗੀਆਂ ਤੁਸੀਂ ਉਹ ਪੈਸੇ ਕੱਟ ਲੈਣਾ। ਕੱਟ ਨਹੀਂ ਲੈਣਾ। ਨਹੀਂ ਤੂੰ ਕਹਿ ਮੈਂ ਜਿੰਨੀਆਂ ਕੀਤੀਆਂ ਤੁਸੀਂ ਕੱਟੇ ਨੇ। ਮੈਂ ਕਿਹਾ ਮੈਂ ਜਿੰਨੀਆਂ ਛੁੱਟੀਆਂ ਕਰਾਂਗਾ ਤੁਸੀਂ ਕੱਟਣੇ ਨੇ। ਪਿੱਛੇ ਕਰਕੇ ਲਾ ਦੇ, ਪਿੱਛੇ ਕਰਕੇ ਲਾ। ਤੁਸੀਂ ਕਿਹਾ ਕਿ ਕੱਟ ਲੈ ਨੇ, ਪਿੱਛੇ ਕਰਕੇ ਲਾ। ਦਿਮਾਗ ਖਰਾਬ ਆ। ਮੈਂ ਹਮੇਸ਼ਾ ਯਾਰ ਸੱਚ ਬੋਲਦਾ ਯਾਰ ਫੈਸਲ ਭਾਈ। ਉਸਤਾਦ ਯਾਰ ਮੇਰੀ ਵੀ ਤੇ ਬੰਦੇ ਹੈ ਨਾ, ਮੈਂ ਇੱਕ ਚਵਲ ਜੇ ਇਨਸਾਨ ਨੂੰ ਸ਼ਾਗਿਰਦ ਕੀਤਾ, ਮੇਰੀ ਵੀ ਤੇ ਮੱਜਾ ਕਰ। ਤੂੰ ਹੋ ਗਿਆ ਮੈਨੂੰ ਦੱਸੇ। ਉਹ ਤੁਹਾਡੀ ਗੱਲ ਕਰ ਰਿਹਾ ਵਾ, ਮੈਂ ਤੇ ਸਾਹਿਬ 3400 ਰੁਪਇਆ ਨਹੀਂ ਮੈਂ ਲਿਆ ਉਸਤਾਦ ਜੀ। ਫਿਰ ਮੈਂ ਤੁਹਾਨੂੰ ਗੱਲ ਦੱਸਦਾ, ਫਰੂਟ ਤੇ ਚਲੋ ਅਸੀਂ ਲੈ ਕੇ ਜਾਂਦੇ ਰਹੇ ਇਹਦੇ ਘਰ। ਚਲੋ ਮੈਂ ਤੇ ਇਹਦੇ ਮਾਮੇ ਜੀ ਪੂਰੀ ਫੈਮਿਲੀ ਆਈ, ਕਹਿੰਦਾ ਫਰੀਦ ਘਰ ਨਹੀਂ ਸਾਡੇ ਕੋਲ ਜਗ੍ਹਾ ਤੇ ਆਪਣੇ ਉਸਤਾਦ ਜੀ ਨਾਸ਼ਤੇ ਤੱਕ ਉਹਨਾਂ ਨੂੰ ਖਾਣੇ ਤੱਕ ਉਸਤਾਦ ਜੀ ਇਦਾਂ ਹੀ ਕਰਦਾ। ਲੋਕਾਂ ਦੇ ਘਰ ਚੋਂ ਖਾ ਪੀ ਕੇ ਆਪਣੀ ਫ੍ਰਿਜ ਚ ਇਹਦੇ ਚ ਇੱਕ ਅੰਗੂਰ ਪਿਆ ਹੋਵੇ ਉਸ ਕਮਰੇ 'ਚ ਨਹੀਂ ਜਾਣ ਦਿੰਦਾ ਕਿਸੇ ਨੂੰ। ਉਤੋਂ ਫਰੀਦ ਨੇ ਇੰਨਾ ਕੁਛ ਕੀਤਾ। ਮੈਨੂੰ ਕੱਲ ਕਹਿੰਦੇ ਮੈਂ ਜਦੋਂ ਵੀ ਲੇਟ ਹੋਇਆ ਨਾ ਫਰੀਦ ਦੀ ਵਜ੍ਹਾ ਤੋਂ ਲੇਟ ਹੋਇਆ। ਇਲਜ਼ਾਮ ਉੱਤੋਂ ਲੰਦਾ ਉੱਤੇ। ਉਹ ਧੁੱਪੇ ਡੇਢ ਘੰਟਾ ਤੇਰੇ ਘਰ ਦੇ ਬਾਹਰ ਖਲੋਤਾ ਰਹਿੰਦਾ ਵੀ ਫੈਸਲ ਸਾਹਿਬ ਕਦੋਂ ਚੌਧਰੀ ਸਾਹਿਬ ਹੋਣ ਤੇ ਮੈਂ ਦਫ਼ਤਰ ਜਾਵਾਂ। ਬਿਸਤਰੀ ਵੀ ਕਰਾਉਂਦਾ ਤੇਰੀ ਵਜ੍ਹਾ ਤੋਂ। ਨਾਲੇ ਲੱਤ ਦੇ ਇਹ ਬਹਾਨੇ ਲਾਉਂਦੇ ਹੋ। ਮੈਂ ਤੇ ਇਹਨਾਂ ਨੂੰ ਕੱਲ ਆਪ ਆਪਣੀਆਂ ਅੱਖਾਂ ਨਾਲ ਦੇਖਿਆ, ਵਾਸ਼ਰੂਮ ਤੋਂ ਨਿਕਲੇ ਸੈੱਟ ਤੇ ਆ ਗਏ, ਜਿੱਥੇ ਸੈੱਟ ਬਗੈਰ ਸਾਰੇ ਤੋਂ। ਹਾਂਜੀ ਬੈਠ ਉੱਥੇ ਆਣ ਕੇ ਓਏ ਵਿਸਾਖੀ ਦੇ ਅੰਦਰ ਫੇਰ ਦੁਬਾਰਾ ਲਾਓ। ਇੱਥੋਂ ਹਿਸਾਬ ਲਾਓ ਕਿ ਜਿਹਦੀ ਵਿਸਾਖੀ ਅੰਦਰ ਭੁੱਲ ਆਇਆ ਤੇ ਬਾਹਰ ਫਿਰ ਰਿਹਾ। ਟੀ ਟਾਈਮ ਚ ਆ ਕੇ ਕਹਿੰਦੇ ਆ ਫੜੀ ਜ਼ਰਾ, ਪਿੱਛੋਂ ਨਹੀਂ ਆ ਗਏ ਤੁਸੀਂ। ਬਸ ਟੀ ਟਾਈਮ ਚ ਆ ਕੇ ਬਹਿ ਕੇ ਕਹਿੰਦਾ ਉਹ ਯਾਰ ਮੇਰੀ ਵਿਸਾਖੀ ਫੜ ਕੇ ਲਈ, ਮੈਂ ਉੱਥੇ ਭੁੱਲ ਆਇਆ। ਉਹ ਮਾਮਾ ਜੇ ਤੂੰ ਉੱਥੇ ਭੁੱਲ ਕੇ ਆ ਗਿਆ ਤੇ ਤੂੰ ਵਿਸਾਖੀ ਦਾ ਕੀ ਕੰਮ ਆ ਫਿਰ ਵਿੱਚ? ਇਹਦਾ ਮਤਲਬ ਲੱਤ ਸਹੀ ਹੈ, ਇਹਦਾ ਮਤਲਬ ਗੇੜਾ। ਹਾਂਜੀ ਉਸਤਾਦ ਜੀ ਜਿਹੜਾ ਬੰਦਾ 2 ਨੰਬਰੀ ਕਰਦਾ ਨਾ ਉਹ ਫੜਿਆ ਜਾਂਦਾ, ਕੁਛ ਨਾ ਕੁਛ ਛੱਡ ਦਿੰਦਾ ਆਪਣਾ ਨਿਸ਼ਾਨੀ। ਫਰੀਦ ਨੂੰ ਮੈਂ ਆਪਣੀ ਅੱਖਾਂ ਨਾਲ ਦੇਖਿਆ, ਆਪ ਸੁੱਤੇ ਹੁੰਦੇ ਸੀ ਹਸਪਤਾਲ, ਉਹ ਵਿਚਾਰਾ ਉੱਤੇ ਬਰਫ਼ ਲੈ ਕੇ 2-2 3-3 ਘੰਟੇ ਮਲਦਾ ਸੀ, ਸੋਜ ਘਟਾਉਂਦਾ ਸੀ ਇਹਦੀ। ਹਾਂ ਇਹਦੀ ਗੰਦੀ ਸੋਚ ਆ। ਤੇ ਉਲਟਾ ਮੈਨੂੰ ਯਾਰ ਅੱਜ ਮੈਂ ਇੱਕ ਰਾਜ਼ ਖੋਲਾਂਗਾ। ਉਸਤਾਦ ਜੀ ਨੇ ਰਿਕਸ਼ੇ ਵਾਲੇ ਦੇ ਸਾਹਮਣੇ ਮੈਨੂੰ ਕਿਹਾ, ਕਹਿੰਦਾ ਯਾਰ ਇਹ ਗੇੜਾ ਜਿਹੜਾ ਚੱਲਦਾ ਰਹਿਣ ਦੀ, ਥੋੜੇ ਦਿਨ ਮੋਟਰਸਾਈਕਲ ਤੇ ਮੈਂ ਜਾ ਸਕਦਾ ਪਰ ਤੇਰੇ ਨਾਲ ਨਹੀਂ ਜਾਣਾ ਹੈਗਾ। ਓਏ ਦਿਹਾੜੀ ਉਹਦੀ ਵੀ ਲਵਾ ਰਿਹਾ ਰਿਕਸ਼ੇ ਵਾਲੇ। ਗਵਾਹੀ ਪੈ ਗਈ ਆ ਹੁਣ। ਨਹੀਂ ਇਹ ਨਹੀਂ ਗੱਲ, ਨਹੀਂ ਮਾਰ ਮਰਾਈ ਨਹੀਂ ਕਰਨੀ। ਇੱਧਰ ਮੇਰੇ ਕੋਲ ਵੀ ਬਹੁਤ ਚੀਜ਼ਾਂ ਪਈਆਂ ਨੇ। ਤੁਸੀਂ ਵਿੱਚ ਉਹ ਮੂੰਹ ਨਾਲ ਗੱਲ ਕਰ ਰਿਹਾ। ਤੁਸੀਂ ਵਿੱਚ ਨਹੀਂ ਆਣਾ, ਮੈਂ ਤੁਹਾਨੂੰ ਗੱਲ ਕਰ ਰਿਹਾ ਨਾ। ਸਾਡੀ ਵਿੱਚ ਨਹੀਂ ਆਣਾ, ਤੂੰ ਵੀ ਮੂੰਹ ਨਾਲ ਗੱਲ ਕਰ। ਮੈਂ ਕਹਿਣ ਡਿਆ ਉਹਨੂੰ ਕੋਈ ਕਸਮ ਖਾ ਕੇ ਕਹਿ ਦੇਵੇ ਇਹਨੇ ਇੱਧਰ ਉੱਧਰ ਵੀ ਚਵਲਾਂ ਮਾਰੀਆਂ ਉਸਤਾਦ ਜੀ, ਇਹਨੇ ਮੇਰੇ ਹੱਥੋਂ ਬਚਣਾ ਨਹੀਂ ਜੇ। ਠੀਕ ਹੈ ਨਾ? ਕਸਮ ਨਹੀਂ ਫੈਸਲ ਸਾਹਿਬ, ਤੁਸੀਂ ਮੈਨੂੰ ਕਿਹਾ ਕਿ ਯਾਰ ਜਦੋਂ ਵੀ, ਯਾਨੀ ਇਹ ਮੈਂ ਗੱਲਾਂ ਜੇ ਸੱਚ ਕਰਾਂ ਨਾ ਪਬਲਿਕ ਨੂੰ ਪਤਾ ਲੱਗੇ ਤੁਸੀਂ ਕਿੱਡੇ ਕੰਦਰੋਂ ਪਲੀਦ ਇਨਸਾਨ ਹੋ। ਯਾਰ ਫਰੀਦ ਇਹ ਤੇ ਫੈਸਲ ਸਾਹਿਬ ਉਹ 3400 ਰੁਪਇਆ ਤੁਸੀਂ ਦਿੱਤਾ ਮੈਨੂੰ। ਤੁਸੀਂ ਮੈਨੂੰ ਈਦ ਤੇ ਤੁਹਾਡੇ ਬੱਚਿਆਂ ਨੂੰ ਮੈਂ ਕਿੰਨੇ ਪੈਸੇ ਉਸਤਾਦ ਜੀ ਇਹ ਮੂੰਹ ਤੇ ਨਹੀਂ ਨਾ ਹਟਦਾ। ਤੂੰ ਵੀ ਤੇ ਹਰ ਈਦ ਤੇ ਲਾਜ਼ਮੀ ਦੇ ਕੇ ਆਉਣਾ, ਪਤਾ ਨਹੀਂ ਕਿਹਦੇ ਮੂੰਹ ਨੂੰ ਤੂੰ ਜਾਣਾ, ਮੇਰੀ ਸਮਝੋ ਬਾਹਰ। ਓਏ ਉਹ ਮੇਰੀ ਭੈਣ, ਮੈਂ ਭੈਣ ਬਣਾਈ ਆ ਜਿਹੜੀ ਇਹਦੇ ਘਰ ਦੀ ਆ, ਮੇਰੀ ਭੈਣ ਵਾ। ਤੇ ਤੂੰ ਭੈਣ ਤੱਕ ਹੀ ਰਹਿ, ਤੂੰ ਅੱਗੋਂ ਉਹਨੂੰ ਕਾਹਦੀਆਂ ਰਿਸ਼ਤੇਦਾਰੀਆਂ ਪਾਲਣੇ ਆ? ਦਫਾ ਕਰ ਇਹਨੂੰ ਵਿੱਚੋਂ ਕੱਢ। ਉਹਨੂੰ ਬਕਾਇਦਾ ਤੌਰ ਤੇ ਸਹੀ ਤਰ੍ਹਾਂ ਖਾਮਦ ਨਹੀਂ ਤਸਲੀਮ ਕਰਦੀ ਆਪਣਾ, ਉਹਨੇ ਜੁੱਤੀ ਦੀ ਨੋਕ ਤੇ ਰੱਖਿਆ ਨੂੰ। ਤੂੰ ਤੀਜੇ ਮੁੱਲੇ ਪੜਵਈਆ ਸਮਝ ਕੇ ਬੱਚਿਆਂ ਨੂੰ 3400 ਰੁਪਇਆ ਦੇਣਾ, 3200 ਰੁਪਇਆ ਦੇਤਾ। 36 ਕਾਹਤੋਂ? ਪੌਣੇ 3 ਲੱਖ ਰੁਪਇਆ ਉਹਦੀ ਤਨਖਾਹ ਵਾ, ਤੇਰੇ 3400 ਨੂੰ ਉਹਨੇ ਕੀ ਕਰਨਾ? ਉਹਨੇ ਪਤਾ ਨਹੀਂ ਕਿਹੜੀ ਪੌਣੇ 3 ਲੱਖ। ਪਰਸੋਂ ਦੀ 3-4 ਦਿਨ ਹੋ ਗਏ ਆ, ਅਕਾਊਂਟ ਦੇ ਵਿੱਚ 500 ਰੁਪਇਆ ਵਾ, ਉਹ ਸੈਂਡ ਵੀ ਨਹੀਂ ਕਰਦੇ ਬੰਦਿਆਂ ਕੋਲ। 300 ਕਰਕੇ 2000 ਲੈ ਲਿਆ। ਪੁੱਛੋ ਕਿਆ 300 ਦਾ ਇੱਧਰ ਮੈਂ ਸੈਂਡ ਕਰਦਾ। ਇੱਕ ਮਿੰਟ ਕਿੰਨੀ ਤਨਖਾਹ ਮੇਰੀ ਉਸਤਾਦ ਜੀ? ਪੌਣੇ 3 ਲੱਖ ਰੁਪਇਆ ਜੀ। ਕਸਮ ਖਾਂਦੇ ਹੋ? ਹਾਂਜੀ। ਅੱਲਾਹ ਪਾਕ ਕਰੇ। ਦੱਸ ਯਾਰ, ਮੈਨੂੰ ਵਾ ਸਕੜਾ ਤਾਂ ਉਸਤਾਦ ਨੇ। ਅੱਛਾ ਜੀ, ਤੂੰ ਹੋਰ ਸ਼ੋਅ ਕਰਨੀ ਲਾਜ਼ਮੀ ਹੈ। ਹੋਰ ਕੋਈ ਨੁਕਸਾਨ ਕਰਾ ਲੈਣਾ ਇਹਨੇ ਫਿਰ? ਸ਼ੋਅ ਤੇ ਨਾ ਕਰੋ। ਉਤੋਂ ਮਾਰਾ ਛੇਲੇ ਦਾ ਨਹੀਂ ਸੀ ਦੱਸਿਆ, ਉਹਨੂੰ ਕੋਈ ਕੱਟ ਦੇਣਾ ਪੌਣੇ 3 ਲੱਖ ਰੁਪਇਆ। ਕਿਉਂ ਓਏ? ਕੱਟਣਾ ਨਹੀਂ ਕਿਸੇ ਡੀਟਰ ਨੇ। ਮੈਂ ਹਲਫਣ ਕਹਿੰਦਾ ਇਹਨੂੰ ਮੈਂ ਪੌਣੇ 3 ਲੱਖ ਰੁਪਇਆ ਤਨਖਾਹ ਦਿੱਤੀ ਆ।
ਤਾਂ ਜੀ ਉਹ ਤੇ ਐਤਕੀ ਕੀਤੀ ਨਾ ਤੁਸੀਂ, ਫਿਰ ਇੰਜ ਤੇ ਨਾ ਕਰੋ। ਇੱਕ ਸੀਨ ਇਹਨਾਂ ਦੀ ਨਹੀਂ ਮੈਨੂੰ ਸਮਝ ਆਈ। ਅਸੀਂ ਨਹੀਂ ਯਾਰ 4-4 ਵਜੇ ਨਾ ਅਗਰ ਰਾਤੀ 4-4 ਵਜੇ ਜਾਂਦੇ ਪਏ ਆ, 13-13 ਘੰਟੇ 13-13 ਘੰਟੇ ਬੈਠੇ ਰਹਿੰਦੇ ਆ ਉਸਤਾਦ ਜੀ, ਆਣ ਤੇ ਸ਼ੋਅ ਕਰਨ, ਆਣ ਤੇ ਸ਼ੋਅ ਕਰਨ। ਉਹ ਇੱਕ ਸ਼ੇਰ ਕਵਾਂਗਾ ਫੈਸਲ, ਝੂਠ ਤੋਂ ਤੈਨੂੰ, ਤੂੰ ਫੜੇ ਝੂਠ ਤੋਂ ਜਾਣੇ। ਮੈਂ ਨਹੀਂ ਤੂੰ ਆਪਣੀ ਦੂਜੀ ਲੱਤ ਦਾ ਦੁਸ਼ਮਣ ਹੋਇਆ, ਮੈਂ ਤਾਂ ਦੱਸ ਤੇ ਨਹੀਂ ਫੜਿਆ ਜਾਂਦਾ ਉਸਤਾਦ ਜੀ। ਮੈਂ ਕਹਿੰਦਾ ਜਿੱਥੇ ਪਹਿਲੇ ਪਲੇਟਾਂ ਪੈ ਜਾਣ ਨਾ ਉੱਥੇ ਦੁਬਾਰਾ ਪਲੇਟਾਂ ਨਹੀਂ ਪੈਂਦੀਆਂ। ਡਰ ਜਾ ਰੱਬ ਕੋਲੋਂ, ਡਰ ਜਾ ਰੱਬ ਕੋਲੋਂ। ਰੱਬ ਕੋ ਡਰਦਾ ਕੌਣ ਨਹੀਂ ਡਰਦਾ। ਇਹਨੇ ਝੂਠ ਬੋਲ ਮੁੜ ਕੇ ਪਲੇਟਾਂ, ਤੂੰ ਆਉਂਦੇ ਹੋਣਾ ਲੱਤ ਸਹੇਲ ਲੈ ਕੇ ਆਇਆ ਕਰਨੀ ਪਿੱਛੋਂ। ਇਹਨੇ ਝੂਠ ਬੋਲ ਕੇ ਨਾ ਪਲੇਟਾਂ ਦੀ ਅੰਦਰ ਐਡੀ ਦੱਥੀ ਲਵਾ ਲੈਣੀ। ਇੱਕ ਸੀਨ ਦੀ ਨਹੀਂ ਮੈਨੂੰ ਸਮਝ ਇਹਨੇ ਆਈ। 4 ਬਾਹਰ ਵੀ ਬੰਨੀਆਂ ਹੋਣਗੀਆਂ। ਐਕਸਟਰਾ ਜੇਬ 'ਚ ਰੱਖੀ ਹੋਣੀ ਹੈ ਕਿ ਯਾਰ ਕਿਹੜੇ ਵੇਲੇ ਪਾਉਣੀ ਪਈ। ਜਿੰਨਾ ਤੂੰ ਝੂਠ ਬੋਲਦਾ ਫੈਸਲ ਰਾਮੇ ਬਸ ਕਰ ਦੇ। ਉਸਤਾਦ ਜੀ ਮੈਂ ਵੀ ਇਹਦੇ ਨਾਲ ਕਿੰਨਾ ਕਰਦਾ ਹੈਗਾ ਵਾਂ ਫਰੀਦ ਨਾਲ। ਮੈਂ ਕਹਿੰਦਾ ਤੂੰ ਉਹਦਾ ਅਸੀਂ ਦੁਨੀਆ ਨੂੰ ਆਈ ਦੱਸੀ ਤਾਂ ਕੀ ਗੱਲ ਦੇਣ ਨਹੀਂ ਦੇ ਸਕਦਾ। ਤੇਰੀ ਖਾਤਰ ਉਹਨੇ ਉਸ ਫਾਰਮ ਤੇ ਸਾਈਨ ਕੀਤੇ ਜਿੱਥੇ ਤੁਹਾਡੀ ਡੈਥ ਲਿਖੀ ਸੀ, ਕੀਤੇ ਕਿ ਨਹੀਂ ਕੀਤੇ? ਓਏ ਹੋਏ ਫਰੀਦ ਕਿਸ ਹੌਸਲੇ ਨਾਲ ਉਹਨੇ ਸਾਈਨ ਕੀਤੇ ਹੋਣਗੇ, ਹਾਲਾਂਕਿ ਤੁਹਾਡੇ ਕੀ ਨਾਲ ਉਹਨੂੰ ਚਾਅ ਚੜੇ ਹੋਣਗੇ ਉਸ ਟਾਈਮ। ਮੈਂ ਆਪਣੀ ਭੈਣ ਲਈ ਸੂਟ ਲੈ ਕੇ ਗਿਆ, ਇਹਨਾਂ ਦੀ ਮਿਸਿਸ ਹਾਂ, ਈਦ ਤੇ ਇਹਦੇ ਬੱਚਿਆਂ ਨੂੰ ਯਾਨੀ 500 ਵੀ ਦਿੱਤਾ ਉਸਤਾਦ ਜੀ ਦੇ, ਮਾਸ਼ਾਅੱਲਾ 4-5 ਬੱਚੇ, 1500 2000 ਦਿੱਤਾ, 3000 ਦਾ ਸੂਟ, 5000 ਰੁਪਇਆ ਬੱਚਿਆਂ ਨੂੰ ਮੈਂ ਦਿੱਤਾ ਨਾ, 500 ਰੁਪਇਆ ਤੇ 3000 ਉਹ ਪਾ ਲਓ, 2000 5000 ਮਠਿਆਈ ਲੈ ਗਈਆਂ, ਫਰੂਟ ਲੈ ਗਿਆ, ਰੁਪਇਆ 10000 ਦੇ ਘਰ ਵਰਤ ਗਿਆ। ਓਏ ਤੇਰੇ ਅੰਦਰ ਗੈਰਤ ਹੀ ਨਹੀਂ, ਸ਼ਰਮ ਹੀ ਨਹੀਂ ਹੈ। ਤੂੰ ਉਸ ਬੰਦੇ ਨੂੰ, ਮੈਂ ਤੇਰੇ ਤੇ ਇਲਜ਼ਾਮ ਲਾਣ ਡਿਆ, ਤੂੰ ਮੈਨੂੰ ਡਾਕਟਰ ਰਜ਼ਾ ਨੂੰ ਤੂੰ ਨਹੀਂ ਕਹੇਗਾ ਕਿ ਯਾਰ ਅੱਗੇ ਨਾ ਗੱਲ ਫਲਾਈ, ਆਪਾਂ ਤੇਰਾ ਵਾਕ ਕਰੀਏ। ਉਹ ਵਾਕ ਨਹੀਂ ਕਰਨ ਡਿਆ, ਤੂੰ ਪਾਰਕ ਦੇ ਵਿੱਚ 2 ਦਿਨ ਤੋਂ ਵਾਕ ਕਰਨ ਡਿਆ। ਵੇਖ ਲਓ ਉਸਤਾਦ ਜੀ। ਹਾਂ ਵਾਕ ਕਰਦੇ ਨਹੀਂ, ਤੇਰੀ ਲੱਤ ਦੁਖਦੀ, ਸੋਟੀ ਦੇ ਨਾਲ ਵਾਕ ਕਰਦਾ ਨਹੀਂ, ਉਦਾਂ ਹੀ। ਛੋਟੀ ਵੈਸੇ ਨਾਲ ਫੜੀ ਹੁੰਦੀ ਹੈ, ਛੋਟੀ ਦਾ ਗਿਟਾਰ ਬਣਾਇਆ ਹੁੰਦਾ ਉਸਤਾਦ ਜੀ, ਇਦਾਂ ਦੀਆਂ ਹਰਕਤਾਂ ਕਰਦਾ ਆਉਣ ਡਿਆ। ਉਹ ਡਾਕਟਰ ਰਜ਼ਾ ਨੂੰ ਫੜਦਾ ਵੀ ਹੁੰਦਾ ਮਗਰ ਦੌੜ ਕੇ। ਹਾਂਜੀ ਉਸਤਾਦ ਜੀ, ਇੱਕ ਸੀਨ ਦੀ ਨਹੀਂ ਮੈਨੂੰ ਇਹਨਾਂ ਦੀ ਜਿਹੜੀ ਸਮਝ ਆਈ। ਉਸਤਾਦ ਜੀ ਉਹ ਛੋਟੀ ਪੁੱਠੀ ਕਰਕੇ ਉੱਥੇ ਪੋਲੋ ਖੇਡਣ ਡਿਆ, ਇਹ ਕੋਈ ਹਰਕਤਾਂ ਇਹਦੀਆਂ। ਉਹ ਰਕਸ਼ੇ ਵਾਲੇ ਆਂਦੇ ਹਰਾਮ ਕਮਾਈ ਆ ਫੈਸਲ, ਅਸੀਂ ਮੈਂ ਦੇਈ ਜਾਣੀ ਆ, ਲੇਕਿਨ ਇਹ ਆ ਕਿ ਹਰਾਮ ਖਵਾਏਗਾ ਬੱਚਿਆਂ ਨੂੰ ਮਜ਼ੀਦ ਵੀ। ਹਰਾਮ ਕਮਾਈ ਕਿੱਥੋਂ ਹੈ? ਹਰਾਮ ਕਮਾਈ ਹੈ, ਹਰਾਮ ਕਮਾਈ ਆ ਤੇ ਤੁਸੀਂ ਉਹਦੀ ਲੌਜੀਕ ਤੇ ਚੈੱਕ ਕਰੋ। ਮੈਂ ਕਿਹਾ ਹਰਾਮ ਕਮਾਈ ਆ, ਕਹਿੰਦਾ ਭਾਇਨ ਮੇਰਾ ਟੀਵੀ ਤੇ ਸਿਰਫ ਸ਼ੋਅ 'ਚ ਬਹਿ ਜਾਣਾ ਲੱਖ ਰੁਪਇਆ ਫਾਇਦਾ ਦਿੰਦਾ, ਮੇਰਾ ਕਿੱਦਾਂ ਹਰਾਮ ਕਿੱਦਾਂ ਹੋ ਗਿਆ? ਖੁਦਾ ਦੀ ਕਸਮ ਕੋਲੋਂ ਕਹਿਣ ਡਿਆ ਵੱਡੇ ਬੋਲ। ਚਲੋ ਜੀ ਮੈਂ ਕਹਿਣ ਡਿਆ ਚਲੋ ਇਹ ਤੇ ਕੋਲੋਂ ਕਹਿੰਦੇ। ਮੈਂ ਇੱਕ ਸੀਨ ਵੇਖਿਆ, ਰਕਸ਼ੇ ਵਾਲੇ ਨਹੀਂ ਆਂਦੇ ਇਹਨਾਂ ਦੇ ਦੋਸਤ, ਉਹ ਲੈਣ ਆਏ ਭਾਣ, ਮੈਂ ਇਹਨਾਂ ਨੂੰ ਬਾਹਰ ਲੈ ਗਿਆ, ਇਹਨਾਂ ਨੂੰ ਪਿੱਛੇ ਬਾਹਰਤਾ। ਮੈਂ ਵਾਪਸੀ ਆਉਣ ਲੱਗਾ ਦਫ਼ਤਰਾਂ ਨੂੰ ਤੇ ਉਹ ਰਕਸ਼ੇ ਵਾਲਾ ਇਹਨਾਂ ਨੂੰ ਕਹਿ ਰਿਹਾ ਅੱਗੇ ਆ ਜਾ, ਤੇ ਉਹਨੂੰ ਕਹਿੰਦਾ ਉਹ ਨਹੀਂ ਇੱਥੋਂ ਕੱਟ ਅੱਗੇ ਜਾ, ਤੇ ਉਹ ਭਾਈ ਚਲੇ ਅੱਗੇ। ਇਹਦਾ ਮਤਲਬ ਜਾ ਕੇ ਅੱਗੇ ਬੈਠੇ ਹੋਣੇ ਤੇ ਉਹ ਪਿੱਛੇ ਹੋਰ ਸਵਾਰੀ ਤਾਂ ਕੇ ਬਾਲਵੇ। ਪੁਆਇੰਟ ਟੂ ਬੀ ਨੋਟਡ ਯੂਰ ਆਨਰ। ਆਪੇ ਤੁਸੀਂ ਕਰਨਾ ਜੋ ਕਰਨਾ, ਹਿਸਾਬ ਲਾਉਣਾ ਤੁਸੀਂ, ਥੱਲੇ ਦੇਖ ਦੇਣਾ ਕੀ ਕਹਿਣਾ ਤੁਸੀਂ। ਇਹ ਪਤਾ ਕੀ ਚੱਕਰ ਹੋਇਆ, ਇਹ ਸਾਨੂੰ ਸਾਡੇ ਨਾਲ ਉਹ ਸ਼ੇਰ ਹੈ ਨਾ, ਜਿਨ ਪੱਥरों की हमने अतात की जब उनको जुबान मिली तो हम पर बरस पड़े। ਇਹ ਲੋਕ ਉਹ ਨੇ ਇਨਸਾਨ, ਇਹਨਾਂ ਨੂੰ ਇਨਸਾਨ ਤੁਸੀਂ ਕਰਕੇ ਵੇਖ ਲਓ। ਉਹ ਸਰ ਇਨਸਾਨ ਫਰਾ ਖਰਗੋਸ਼ ਯਾਰਾ ਹੁਣ ਜਦੋਂ ਆਪਾਂ ਕੱਟ ਲੱਗਾ ਵਾ ਵਿੱਚ ਕੀ ਕਹਿੰਦਾ ਉਸਤਾਦ ਜੀ ਨੂੰ, ਕਹਿੰਦਾ ਉਸਤਾਦ ਜੀ ਹੁਣ ਫਰੀਦ ਤੇ ਟਰੈਕ ਰੱਖੋ। ਲੈ ਯਾਰ ਮੈਂ ਟਰੈਕ ਨਹੀਂ ਰੱਖਿਆ, ਮੈਂ ਜੈਨੂਇਨ ਗੱਲ ਕਰ ਰਿਹਾ ਯਾਰ। ਉਹ ਵੀ ਇਹਨਾਂ ਨੇ ਗੱਲ ਸ਼ੁਰੂ ਕੀਤੀ ਕਿ ਕੱਟੇ ਟਰੈਕ ਰੱਖਿਆ। ਹਰ ਗੱਲ ਤੈਨੂੰ ਕਾਮੇਡੀ ਤੇ ਐਕਟਿੰਗ ਚੜੀ ਜਾਂਦੀ ਆ। ਕੀ ਗੱਲ ਮੇਰੇ ਤੋਂ ਵੱਡਾ ਐਕਟਰ ਆ ਤੂੰ? ਹਾਂ ਦੱਸ, ਕਰ ਐਕਟਿੰਗ ਮੈਂ ਨਾ ਕਰ, ਡਾਇਰੈਕਟ ਬੋਲ ਤੇਰੇ ਮੈਂ ਦੱਸਾਂ ਕੀ ਐਕਸਪ੍ਰੈਸ਼ਨ ਹੁੰਦੇ ਕੀ ਆ ਬੇਟੇ। ਇੱਧਰ ਤੇ ਮੇਰੀ ਤੇ ਅੱਖ ਦਾ ਮੁੱਲ ਨਹੀਂ ਹੈਗਾ। ਹਾਂ ਦੱਸ, ਤੂੰ ਕਹਿੰਦਾ ਸੀ ਅੱਲਾ ਮਾਫੀ, ਤੇਰਾ ਨੱਕ ਵੇਖਿਆ ਆਪਣਾ, ਤੁਹਾਡੀ ਅੱਖ ਦਾ ਮੁੱਲ ਬਸ ਕਰਦੇ। ਇਹ ਕਹਿੰਦਾ ਜਿਹੜੀ ਗੱਲ ਕਰਦਾ ਸੀ ਕਰ ਹੁਣ, ਕਹਿੰਦਾ ਉਸਤਾਦ ਨੇ ਤੇ ਸਿਰਫ ਸਾਰੀ ਜ਼ਿੰਦਗੀ ਡੱਬਿੰਗ ਕੀਤੀ, ਐਕਟਿੰਗ ਦਾ ਕੀ ਪਤਾ, ਚੱਲ ਹੁਣ ਕਰ। ਵੱਡੇ ਬੋਲ ਬੋਲਦਾ। ਸਹੀ ਮੈਂ ਨਹੀਂ ਕਿਹਾ ਕਦੇ ਵੀ। ਉਹ ਤੋਬਾ, ਮੈਂ ਤੁਹਾਨੂੰ ਜੈਨੂਇਨ ਕਹਿ ਰਿਹਾ। ਤੇ ਇਹ ਕੀ ਆ? ਇਹ ਕਿਹੜਾ ਵੀ ਇਹਨੇ ਸ਼ੋਕਾ ਫਿਲਮ ਛੱਡੀ ਤੇ ਸ਼ਾਹਰੁਖ ਨੇ ਕੀਤੀ? ਅਸ਼ੋਕਾ ਤੋਂ ਵੱਡੇ ਬੋਲ ਬੋਲਦੇ, ਕਹਿੰਦੇ ਭਾਂ ਤੁਹਾਡੇ ਤੋਂ ਇਲਾਵਾ ਮੈਂ ਤੁਹਾਨੂੰ ਕੱਖ ਨਹੀਂ ਸਮਝਦਾ। ਕਹਿੰਦਾ ਤੁਸੀਂ ਕੁਛ ਵੀ ਨਹੀਂ ਆ। ਕੌਣ? ਤੁਸੀਂ? ਮੈਂ? ਹਾਂਜੀ ਕੱਲ ਬਿਲਕੁਲ ਕੱਖ ਨਹੀਂ ਹੈਗਾ ਭਰਾਵਾ, ਮੈਂ ਬੜਾ ਅਦਨਾ ਜੇ ਆਪਣੇ ਆਪ ਨੂੰ ਕਹਿੰਦਾ। ਤਾਜੀ ਇੱਕ ਡਾਇਲੌਗ ਸਿਰਫ ਬੋਲ ਕੇ ਦਿਖਾ ਦੇਵੇ, 20 ਵਾਰੀ ਇਹਨੂੰ ਮੈਂ ਦੱਸ ਦਿੰਦਾ ਵਾਂ। ਚਲੋ ਜੀ ਫੈਸਲ ਸਾਹਿਬ, ਇਹਨਾਂ ਨੇ ਕੋਈ ਪੁੱਠਾ ਜਿਹਾ ਕਹਿਣਾ। ਨਹੀਂ ਮੈਂ ਤੈਨੂੰ ਦੇਵਦਾਸ ਦਾ ਡਾਇਲੌਗ ਵੈਸੇ ਮੇਰੇ ਜ਼ੇਨ 'ਚ ਇੱਕ ਆ ਗਿਆ ਕਿ ਉਹ ਕਹਿੰਦੀ ਆ ਕਿ ਤੇਰਾ ਪੁੱਤਰ ਸਾਡੇ ਬਾਗ ਚੋਂ ਅਮਰੂਦ ਤੋੜਦਾ ਰਿਹਾ। ਮੈਂ ਕਿਹਾ ਤੇ ਸੀਗਾ ਹੁਣ ਕੁੜੀ ਉਹ ਬੁੱਢੀ ਕਹਿੰਦੀ ਆ शाहरुख की माँ, तो कहती जितने अमरूद तोड़े हैं ना मेरी बेटी ने तुम्हारे बाग से, उससे ज्यादा निवाले मैंने तुम्हारे बेटे को अपने हाथ से खिलाए हैं। लाइदा कह के दिखा दे। हाले मैं नॉर्मल स्क्रिप्ट है बोलिया वा। चलो जी फैसल साहब, इन्ना कह के दिखा दे। फैसल साहब जितने अमरूद तोड़े हैं ना मेरी
जितने अमरूद तोड़े हैं ना मेरी बेटी ने तुम्हारे बाग से, उससे ज्यादा निवाले मैंने अपने हाथों से तेरी बेटे को खिलाए हैं। आ कह के दे जितने अमरूद तोड़े हैं ना मेरी बेटी ने तुम्हारे बाग से, उतने ज्यादा नवाले मैंने तुम्हारे बेटे को खिलाए। अपने हाथ से कहने कहना, अपने हाथ से तुम्हारे बेटे को खिलाए हैं। उतने नहीं, उससे ज्यादा। उससे ज्यादा नवाले तुम्हारे बेटे को मैंने अपने हाथ से खिलाए हैं। पूरा कह। जितने अमरूद चुराए हैं मेरी बेटी ने तुम्हारे बाग से, उतने मेरे बेटे ने तुम्हारे आंगन से मैंने नवाले खिलाए हैं। ओए एक मिनट यार, जितने अमरूद तोड़े ना तुम्हारी बेटी ने मेरे, जितने अमरूद तोड़े हैं ना मेरी बेटी ने तुम्हारे बाग से, उससे ज्यादा निवाले मैंने अपने हाथों से तुम्हारे बेटे को खिलाए। जितने अमरूद तोड़े हैं मेरी बेटी ने जाके तुम्हारे आंगन से, उतने ज्यादा नवाले मेरे बेटे ने मैंने खिलाए हैं तुम्हारे बेटे को। क्यों? अपने हाथ, अपने हाथ से। वाह वाह, ਤੁਸੀਂ ਕਹਿੰਦੇ ਹੋ कर नहीं सकता दुख। जितने अमरूद तोड़े हैं मेरी बेटी ने तुम्हारे बाग से, उससे ज्यादा नवाले मैंने अपने हाथ से तुम्हारे बेटे को खिलाए। तार गए यार प्रीत भाई, बिल्कुल हूबहू फिल्म तो हट के। बिल्कुल हूबहू गलत। मैडम है ना मैडम यार डिट्टो ही नहीं सी। मैडम यार अखा बंद कर लो ना, इंज लगदा यही आ। किरण खेर मैडम, पता एक पासे चार ਨੂੰ ਰੱਖ ਲਓ, ਇੱਕ ਪਾਸੇ ਇਹਨੂੰ ਰੱਖ ਲਓ, ਮੈਂ ਕਹਿੰਦਾ ਹਰ ਕੋਈ ਜੱਜ ਕਰ ਸਕਦਾ। ਭਾਜੀ ਨਾਮ ਮੇਰਾ, ਉਹ ਵੱਡੇ ਲੋਕ ਨੇ ਯਾਰ। ਹੁਣ ਉਸਤਾਦ ਜੀ ਨੇ ਸਿੰਪਲ ਗੱਲ ਕੀਤੀ ਆ, ਜਿਤਨੇ ਅਮਰੂਦ जितने अमरूद तोड़े हैं ना मेरी बेटी ने तुम्हारे बाग से, उससे ज्यादा निवाले मैंने अपने हाथों से तुम्हारे बेटे को खिलाए। चलो ए गल कहो, एक ही मुश्किल मैं कह देना हूँ, जितने हाथ तोड़े हैं ना तेरी माँ ने मेरे बाप के, उतने से ज्यादा निवाले मैंने तेरे बेटे को खिलाए हैं। कॉमेडियन नहीं, कंटिन्यू। 30 ਵਾਰੀ ਮੈਂ ਤੈਨੂੰ ਕਿਹਾ ਵਾ, ਉਹਨੂੰ ਹਲੇ ਮੈਂ ਇੱਕ ਵਾਰੀ ਵੀ ਨਹੀਂ ਦੱਸਿਆ, ਉਹ ਸਿਰਫ ਤੈਨੂੰ ਸੁਣ ਸੁਣ ਕੇ ਉਹਨੇ ਗਲਤ ਕਹਿ ਦਿੱਤਾ। ਇਹਨੂੰ ਕਹਿੰਦੇ ਜ਼ਹਾਨਤ। ਜਿੱਦਾਂ ਦਾ ਇਹਨਾਂ ਨੇ ਤੇਰੇ ਨਾਲ ਤੇ ਉਹ ਮਾੜਾ, ਤੇਰੇ ਨਾਲ ਉਹਦਾ ਹਾਫਜ਼ਾ ਵੇਖ ਕਿੰਨਾ ਮਾੜਾ। ਤੈਨੂੰ 33 ਵਾਰੀ ਕਹਿਤਾ, ਤੈਨੂੰ ਸਮਝ ਨਹੀਂ ਆਈ, ਉਹਨੇ ਨਾਲ ਬੇਟੇ ਨੇ ਵੇਲਾ ਗਲਤ ਸਿੱਖ ਲਿਆ। ਅੱਛਾ ਮੈਂ ਵੀ ਉਹ ਕੱਲ ਵੇਖਿਆ ਸੀ ਨਾ ਉਸਤਾਦ ਜੀ, ਤੁਸੀਂ ਵੀ ਐਡੇ ਮਾਸ਼ਾਅੱਲਾ ਮੰਨਦੇ ਹੋ। ਉਹ ਡਾਇਲਾਗ ਜਿਹੜੇ ਹੈਗੇ ਨੇ, ਮੈਂ ਯਾਰ ਉਹ ਕਿਹੜਾ ਸ਼ੋਅ ਵੇਖਣ ਦੇ ਸੀ ਸ਼ਰਮਾ ਸਾਹਿਬ ਦਾ, ਉਹਦੇ ਵਿੱਚ ਡਾਇਲਾਗ ਸੀ, ਇਹ ਮਜ਼ਦੂਰ ਕਾ ਹਾਥੀ ਹੈ ਕਾਤੀਆ, ये मजदूर का हाथी है कातिया, ये मजदूर का हाथ है कातिया, लोहा पिघलाकर उसका आकार बदल देता है। ये दौलत खून पसीने से कमाई हुई रोटी की है, मुझे किसी का टुकड़े पे पलने की जरूरत नहीं। ताजी इन्हू गा के कहो, गा के मतलब गा के मतलब यानी जिवें कहंदा ये मजदूर का हाथ है, ये मजदूर का हाथ है कातिया, ऐदा नहीं सारा साजी। लोहा पिघला के उसका आकार बदल देता है, ये मजदूर का हाथ है कातिया, मुझे किसके टुकड़ों पे चलने की जरूरत नहीं, क्योंकि ये मजदूर का हाथ है कातिया। तू चाहता है तेरे हम मैं कुत्ता बन के रहूं, ऐसा ही समझो। तू कहे तो भौंकू, तू कहे तो काटू, ये मजदूर। ਇਹ ਤੇ ਭਾਈ ਤੁਸੀਂ ਉਹਨਾਂ ਨੂੰ ਕਹਿਣ ਦੇ। ਅੱਛਾ ਫੈਸਲ ਸਾਹਿਬ, ਉਹ ਵਾਲਾ ਸੀਨ ਕਰਕੇ ਖਾਓ ਜਿਹੜਾ ਐ ਫੜ ਕੇ ਕਹਿੰਦਾ ਕੋਈ ਤੁਮੇ ਛੂਏ ਮੁਝੇ ਅੱਛਾ ਨਹੀਂ ਐ ਕਰਕੇ ਜ਼ਰਾ ਜਿਹਾ। ਉਹ ਮੈਂ ਕਦੋਂ ਭਰਾਵਾ ਐਕਟਰ ਆ ਉਹ ਯਾਰ, ਤੇ ਉੱਥੇ ਤੁਸੀਂ ਉਹ ਉਦਾਂ ਕਹਿਣ ਦੇ ਸੀ, ਕਹਿੰਦੇ ਮੈਨੂੰ ਇੱਕ ਵਾਰੀ ਫਿਲਮ ਲੱਭ ਜਾਵੇ ਸਹੀ ਇੰਡੀਆ ਦੇ ਵਿੱਚ, ਤੇ ਮੈਂ ਵੇਖੀ ਉਸਤਾਦ ਨੂੰ ਵੀ ਦੱਸਦਾ, ਇਹ ਕਿਉਂ ਬਕਵਾਸ ਕਰਦੇ ਹੋ ਫਿਰ ਮਗਰੋਂ? ਅੱਛਾ ਯਾਰ ਇਹਨੂੰ ਛੱਡੋ ਸਾਰੀਆਂ ਗੱਲਾਂ ਨੂੰ। ਉਹ ਜਿਹੜੀ ਆਪ ਦੋਸਤ ਥੱਲੇ ਚਲੀ ਗਈ ਸਮੁੰਦਰ ਦੇ, ਉਹ ਬੰਦੇ ਕਿੰਨੇ? 4 ਬੰਦੇ ਸੀ? 5 ਬੰਦੇ ਸੀ। ਸਾਨੂੰ 2 ਚਲਾ ਰਹੇ ਸੀਗੇ ਤੇ 5 ਬੰਦੇ ਗਏ ਸੀ ਨਾਲ ਟੂਰ। ਨਹੀਂ ਟੋਟਲ 5 ਸੀ। ਟੋਟਲ 5 ਸੀਗੇ ਉਸਤਾਦ ਜੀ। ਉਹਨਾਂ ਚੋਂ 2 ਪਾਕਿਸਤਾਨੀ ਵੀ ਸੀ। ਸ਼ਹਜ਼ਾਦਾ ਦਾਊਦ ਸਾਹਿਬ ਸੀ, ਬਹੁਤ ਅੱਛੇ ਪਾਕਿਸਤਾਨੀ ਸੀ 2 ਬੰਦੇ। ਹਾਂਜੀ, ਸ਼ਹਜ਼ਾਦਾ ਦਾਊਦ ਤੇ ਸੁਲਤਾਨ ਦਾਊਦ ਸਾਹਿਬ। ਹਾਂ 2 ਪਾਕਿਸਤਾਨੀ ਸੀ, ਪਾਕਿਸਤਾਨੀ ਸਰਚ ਕਰਨ ਗਏ ਸੀ। ਸਾਜੀ ਉਹਨਾਂ ਨੇ ਬੜੇ ਹਸਪੀਟਲਸ ਗਏ, ਉਹ ਤਾਲੀਮੀ ਇਦਾਰੇ ਬਣਾਏ ਹੋਏ ਸੀ ਬੜੇ ਯਾਰ, ਉਹ ਮਤਲਬ ਠੀਕ ਸੀ, ਲੇਕਿਨ ਤੂੰ ਦੇਖ ਨਾ, ਸਰਚ ਇੱਕ ਸ਼ੌਕ ਹੈ ਨਾ, ਇੱਕ ਗੱਲਬਾਤ ਆ। ਹਾਂਜੀ, ਟਾਈਟੈਨਿਕ ਦੇਖਣ ਗਏ ਸੀ। 2-2.5 ਲੱਖ ਡਾਲਰ ਉਹਦੀ ਉਹ ਸੀ ਟਿਕਟ ਸੀ। 15 ਕਰੋੜ ਇੱਕ ਬੰਦੇ ਦੀ। ਆਹੋ, ਐਜ਼ ਅਫਸੋਸਨਾਕ ਗੱਲ ਆ, ਲੇਕਿਨ ਉਸਤਾਦ ਜੀ ਇਹ ਸਰਚ ਕੈਸੀ ਸਰਚ ਹੈ ਜਿਹਦਾ 80-90% ਇਹ ਚਾਂਸ ਵਾ ਕਿ ਬੰਦਾ ਵਾਪਸ ਨਹੀਂ ਆਏ? ਨਹੀਂ 80-90% ਨਹੀਂ ਸੀ ਚਾਂਸ। ਐਡੇ ਬੇਵਕੂਫ ਨਹੀਂ ਹੋ ਗਏ। 80-90% ਚਾਂਸ ਹੋਵੇ ਤੇ ਜਾਨਾਂ ਦਾ ਰਿਸਕ ਲੈ ਲੈਣ, ਨਹੀਂ ਲੈਂਦੇ। ਏਦਾਂ ਨਹੀਂ ਸੀ।
ਕੁੱਤੇ ਹੁਣ ਜਿਹੜਾ ਟਾਈਟੈਨਿਕ ਵੱਜਾ ਉਹ ਕੀ ਮਤਲਬ ਤੇ ਐਵੇਂ ਹੀ ਉਹਨਾਂ ਨੇ ਕਰ ਲਿਆ ਹਿਸਾਬ। ਉਹਨਾਂ ਨੂੰ ਕੀ ਪਤਾ ਇਹ ਉੱਦਾਂ ਹੀ ਹਾਦਸਾ ਹੋਇਆ ਵਾ। ਉਹਨਾਂ ਨੇ ਪੂਰਾ ਨਿਜ਼ਾਮ ਨੈਟਵਰਕ ਗੱਲਬਾਤ ਆਕਸੀਜਨ ਐਕਸਟਰਾ ਆਕਸੀਜਨ 1-2 ਦਿਨਾਂ ਦੀ ਉਹ ਸਾਰਾ ਕਰਕੇ ਉਹਨਾਂ ਨੇ ਮੇਰਾ ਖਿਆਲ ਭੇਜਿਆ। ਲੇਕਿਨ ਅੱਗੋਂ ਫਿਰ ਭਾਈ ਉਹ ਹਿਸਾਬ ਨਾ ਬਿਲਕੁਲ ਇਸ ਤਰ੍ਹਾਂ ਇੱਕ ਜਿਹੜੀ ਤੁਹਾਡੀ ਫਾਈਨਲ ਪਾਵਰ ਆ ਜਿਹੜੀ ਲਿਖੀ ਇੰਜ ਸੀ ਉਸਤਾਦ ਜੀ। ਹਾਂਜੀ ਚਲੋ ਲਿਖੀ ਇਦਾਂ ਵੀ ਸੀ ਨਾ ਜਿਹੜੇ ਤੁਸੀਂ ਪੈਸੇ ਦੇਣੇ ਉਹ ਦਿਓ ਉਸਤਾਦ ਜੀ। ਫਾਈਨਲੀ ਮੈਂ ਇੱਕ ਗੱਲ ਕਰਾਂਗਾ, ਨਹੀਂ ਦੂਜਾ ਤੋਂ ਕਹਿਣਾ ਨਾ ਇਹ ਕਿਹੜੀ ਸਰਚ ਹੋਈ, ਸਰਚ ਇਸ ਤਰ੍ਹਾਂ ਹੀ ਹੁੰਦੀ ਹੈ। ਬੜੀ ਦੁਨੀਆ ਲੱਗੀ ਗਈ ਸਰਚ ਕਰਦੇ, ਜਾਨਵਰਾਂ ਦੀ ਸਰਚ ਕਰਦੇ ਆ ਬੜੇ ਸਾਲ 2 ਸਾਲ ਪਹਿਲਾਂ ਨਹੀਂ ਮੱਛਲੀ ਨੇ ਕੰਡਾ ਮਾਰਿਆ ਇੱਕ ਬੜਾ ਵੱਡਾ ਸੀ ਉਹ ਰਿਸਰਚਰ ਆਸਟ੍ਰੇਲੀਆ ਦਾ ਮੱਛਲੀ ਨੇ ਮਾਰਿਆ ਕੰਡਾ ਨੂੰ, ਮੱਛਲੀ ਨੇ ਆਇਆ ਕੰਡਾ ਮਾਰਿਆ ਬਸ ਫਾਰਗ ਹੋ ਗਿਆ ਹਿਸਾਬ ਲਾ ਦੋ ਐਸੀ ਜ਼ਹਿਰੀਲੀ ਮੱਛਲੀ। ਆਹੋ ਹਾਲਾਂਕਿ ਉਹ ਬੜਾ ਸੀਨੀਅਰ ਆਦਮੀ ਸੀ। ਰਿਸਰਚਰ ਹੀ ਤੇ ਮਾਰਸ ਤੇ ਚਲੇ ਗਏ, ਚੰਦ ਤੇ ਚਲੇ ਗਏ, ਉਹ ਖੋਜ ਹੀ ਕਰ ਰਹੇ। ਨਹੀਂ ਮਾਰਸ ਵਾਲੇ ਵੀ ਹਲੇ ਤੱਕ ਕਨਫਰਮੇਸ਼ਨ ਨਹੀਂ ਹੈਗੀ ਕਿ ਮਾਰਸ ਤੇ ਜਾਂ ਚੰਨ ਤੇ ਬੰਦਾ ਗਿਆ ਹੈ। ਇਹ ਕੁਛ ਅਦਾਰੇ ਨੇ ਜਿਹੜੇ ਹੁਣ ਉੱਥੋਂ ਵੀਡੀਓ ਬਣਾ ਕੇ ਲਿਆ ਕੇ ਦੇਣ ਸਾਰੀ ਦੁਨੀਆ ਆਈਆਂ ਨੇ ਵੀਡੀਓਜ਼ ਆਈਆਂ। ਇੱਕ ਬੰਦਾ ਭਾਜੀ ਉਹਨਾਂ ਨੇ ਪੂਰਾ ਲਿਬਾਸ ਪਾਇਆ YouTube, ਇੱਕ ਮਿੰਟ YouTube ਤੇ ਪਈ ਉਹ ਬੰਦਾ ਜਿਹੜਾ ਲਿਬਾਸ ਪਾਇਆ ਉਹਨੇ ਪੂਰਾ ਚੰਨ ਤੇ ਉਹ ਹੈਲਮਟ ਵੀ ਇਹ ਉਹ ਚਿੱਟਾ ਜਿਹਾ ਤੇ ਹੌਲੀ ਹੌਲੀ ਪੈਰ ਰੱਖ ਰਿਹਾ ਇੰਜਨ ਤੇ ਟੋਏ ਵੀ ਨੇ ਸਾਈਡਾਂ ਤੇ ਇੰਜਨ ਜਾ ਰਿਹਾ ਵਾ। ਜਦੋਂ 3 ਮਿੰਟ ਦੀ ਵੀਡੀਓ ਚੱਲੀ ਨਾ ਤੇ ਕੋਲੋਂ ਇੱਕ ਰਕਸ਼ਾ ਲੱਗਾ ਉਹ ਕੀ ਕਿਤੇ ਕਰੋਮਾ ਸ਼ਰੋਮਾ ਇੱਥੇ ਗੋਜਰੇ ਦੇ ਕੋਲ ਬਣਾਈ ਚਿੱਕੜ ਸੀਗਾ ਉਸਤਾਦ ਜੀ। ਉਹਨਾਂ ਨੇ ਚੇਜ਼ਾ ਕੀਤਾ, ਉਹਨੇ ਕਿਹਾ ਜੀ ਬੰਜਾ ਦੇਖੋ ਚੰਨ ਤੇ ਗਏ 3 ਮਿੰਟ ਬਾਅਦ ਰਕਸ਼ਾ ਕੋਲ ਏਦਾਂ ਹੀ ਸਾਜੀ ਬਹੁਤ ਸਾਰੇ ਇੱਕ ਬੰਦਾ ਯਾਰ ਕੋਈ ਪਤਾ ਨਹੀਂ ਹੈਗਾ ਪਾਕਿਸਤਾਨੀ ਪਹਿਲੇ ਉੱਥੇ ਪਹੁੰਚ ਵੀ ਗਏ ਹੁਣ ਉਹ ਫੇਸਬੁੱਕ ਤੇ ਦਿਲ ਕਰੇ ਉੱਥੇ ਜਾਣ ਉਹ ਜਿਹੜੀ ਨਹੀਂ ਆਪ ਦੋ ਇੱਜ਼ਤ ਜਾਂਦੇ ਕਿੱਥੇ ਜਾਂਦੇ ਸ਼ਟਲ ਉਹ ਸ਼ਟਲ ਰੋਕਣ ਤੇ ਅੱਗੋਂ ਦਿਲ ਕਰੇ ਕੋਈ ਨਾਨ ਟਿੱਕੀ ਵਾਲਾ ਉੱਥੇ ਪਹਿਲੇ ਖਲੋਤਾ ਨਾਨ ਟਿੱਕੀ ਹੈ ਨਾਨ ਟਿੱਕੀ। ਇਹ ਪਾਕਿਸਤਾਨੀ ਬਹੁਤ ਤੇਜ਼ ਨੇ ਦਿਲ ਕਰੇ ਕਿ ਆਪਣਾ ਹੀ ਕੋਈ ਚੀਜ਼ ਬਣਾ ਕੇ ਪਹੁੰਚ ਗਏ ਹੁਣ ਉੱਥੇ। ਸਹੀ ਗੱਲ ਉਹਨਾਂ ਨੇ ਕਿਹਾ ਸੀ ਜਦੋਂ ਸਾਨੂੰ ਏਜੰਟ ਛੱਡ ਗਿਆ ਇੱਥੇ ਜਦੋਂ ਪਹਿਲਾ ਕਦਮ ਨੀਲ ਆਰਮਸਟਰੋਂਗ ਨੇ ਰੱਖਿਆ ਸੀਗਾ। ਨੀਲ ਜਿਹੜਾ ਵੀ ਹੈ ਯਾਰ ਕੀ ਨਾਮ ਸੀ ਉਹਦਾ? ਇਹੋ ਚਲੋ ਉਹਨੇ ਰੱਖਿਆ ਸੀ ਜਿਹਨੇ ਹੋਇਆ ਤੇ ਬੜਾ ਮਸ਼ਹੂਰ ਲਤੀਫਾ ਹੋਇਆ ਸੀਗਾ। ਉਹ ਕਹਿੰਦਾ ਮੈਂ ਗਿਆ ਤੇ ਅੱਗੇ ਬੰਦੇ ਪਾਕਿਸਤਾਨੀ ਕਹਿੰਦੇ ਪਾਲਿਸ਼ ਉਹ ਕਹਿੰਦੇ ਤੁਸੀਂ ਕਿੱਧਰ? ਕਹਿੰਦਾ ਯਾਰ ਸਾਨੂੰ ਏਜੰਟ ਛੱਡ ਗਿਆ ਸਾਨੂੰ ਚੰਦ ਤੇ ਜਾ ਕੇ ਗਾਣਾ ਗਾਉਂਦੇ ਮੇਰੇ ਪੈਰ ਨਾ ਜ਼ਮੀਨ ਉੱਤੇ ਲੱਗ ਗਏ ਅਸੀਂ ਡੰਕੀ ਲਾ ਕੇ ਆਏ ਸਾਨੂੰ ਇੱਥੇ ਛੱਡ ਗਿਆ। ਨਹੀਂ ਸਹੀ ਗੱਲ ਆ ਦਿਲ ਕਰੇ ਪਹਿਲਾਂ ਜਦੋਂ ਬੰਦਾ ਗਿਆ ਔਰ ਜਾ ਕੇ ਰੁਕਿਆ ਹੋਵੇ ਤੇ ਅੱਗੋਂ ਉਸਤਾਦ ਜੀ ਹੁਣ ਸ਼ੀਸ਼ਾ ਕੱਢ ਕੇ ਇੱਕ ਮਾਈ ਨੇ ਮੁੰਡਾ ਵੀ ਨਿਕਲ ਚੁੱਕਾ ਹੋਵੇ ਤੇ ਕੋਈ ਕੀ ਪਤਾ ਉੱਥੇ ਨੀਲ ਆਰਮਸਟਰੋਂਗ ਨੇ ਪੈਰ ਰੱਖਿਆ ਹੋਵੇ ਤੇ ਉੱਥੇ ਕੰਧ ਤੇ ਲਿਖਿਆ ਹੋਵੇ ਆਮਲ ਅਸਦ ਬੰਗਾਲੀ ਜੋਕ ਚੰਨ ਦੇ ਹਲੇ ਸ਼ਟਰ ਖਲੋਤਾ ਵਾ ਤੇ ਇੱਕ ਬੰਦੇ ਨੇ ਫੁਹਾਰਾ ਮਾਰ ਕੇ ਤੇ ਵੈਪਰ ਮਾਰਨ ਸ਼ਟਰ ਤੇ ਸ਼ੀਸ਼ੇ ਤੇ ਅੰਦਰ ਸ਼ਟਰ ਜਾ ਕੇ ਰੁਕੇ ਤੇ ਉੱਥੋਂ ਪਾਕਿਸਤਾਨੀ ਕਰ ਰਹੇ ਐਨੂੰ ਕਰ ਐਨੂੰ ਉਹਨੇ ਸ਼ਟਰ ਦਾ ਥੋੜੀ ਜਿਹੀ ਅਲਮਾਰੀ ਖੋਲੀ ਤੇ ਬਾਹਰੋਂ ਆਵਾਜ਼ ਆ ਰਹੀ ਹਾਜੀ ਮੈਂਗੋ ਜੂਸ ਹੈ ਇਹ ਲੈਣ ਬਣਾਓ ਭਾਜੀ। ਸ਼ਟਰ ਜਾ ਕੇ ਰੁਕੇ ਤੇ ਉੱਥੇ ਕਿੰਨੇ ਬੰਦੇ ਆ ਜਾਣ ਚਾਬੀ ਹਾਂਜੀ ਬਾਜੀ ਰਕਸ਼ਾ ਚਾਹੀਦਾ ਰਕਸ਼ਾ ਜੋ ਥੱਲੇ ਆ ਕੇ ਗੋਰੇ ਨੂੰ ਕਹਿ ਲਓ ਆਪਣੀ ਵੱਲੋਂ ਪਹਿਲੀ ਵਾਰੀ ਭੇਜਿਆ ਉੱਥੇ ਪੂਰਾ ਕੰਮ ਭਖਿਆ ਪਿਆ। ਨਹੀਂ ਇਹਨਾਂ ਨੇ ਤਸਵੀਰ ਖਿੱਚੀ ਉਹਨਾਂ ਨੇ ਦੇਖਿਆ ਕੰਧ ਤੇ ਕੁਛ ਲਿਖਿਆ ਵਾ। ਉਹਨਾਂ ਨੇ ਕਿਹਾ ਕੰਧ ਤੇ ਲਿਖਿਆ ਤੇ ਉਹਨਾਂ ਨੇ ਤਸਵੀਰ ਖਿੱਚੀ ਉਹਨਾਂ ਨੂੰ ਸਮਝ ਨਹੀਂ ਸੀ ਨਾ ਆ ਰਹੀ ਉਸ ਲੈਂਗੁਏਜ ਦੀ। ਤਸਵੀਰ ਖਿੱਚ ਕੇ ਥੱਲੇ ਆਏ ਉਹਨਾਂ ਨੇ ਦੱਸਿਆ ਉਹਨਾਂ ਨੂੰ ਉਰਦੂ ਵਾਲਿਆਂ ਨੂੰ ਪੰਜਾਬੀ ਵਾਲਿਆਂ ਨੂੰ। ਉਹਨਾਂ ਨੇ ਕਿਹਾ ਕੀ ਲਿਖਿਆ? ਉਹਨਾਂ ਨੇ ਹਿਸਾਬ ਲਾ ਕੇ ਉਹਨਾਂ ਕਿਹਾ ਭਾਈ ਇਹ ਤੇ ਲਿਖਿਆ ਉਹ ਦੇਖੋ ਕੁੱਤਾ ਪਿਸ਼ਾਬ ਕਰ ਰਿਹਾ ਤੇ ਸਾਇੰਸਦਾਨ ਆਪਸ ਚ ਗੱਲਾਂ ਕਰਨ ਦੇ ਯਾਰ ਉੱਥੇ ਜਾ ਕੇ ਨਾ ਹੁਣ ਕਰਿਓ ਫਿਰ ਗਾਲ ਪੈ ਜਾਏ। ਉਹਨਾਂ ਫੇਰ ਇੱਕ ਜ਼ੂਮ ਕਰਕੇ ਵੇਖਿਆ ਤੇ ਉੱਥੇ ਲਿਖਿਆ ਆਮਲ ਬੰਗਾਲੀ ਸ਼ਾਦੀ ਮੇਂ ਰੁਕਾਵਟ ਸੰਗ ਦਿਲ ਮਹਿਬੂਬਾ ਕੇ ਕਦਮੋਂ। ਯਾਰ ਇਹ ਕੈਸੀ ਗੱਲ ਆ ਵੀ ਸ਼ਟਰ ਖਲੋਤਾ ਵਾ ਤੇ ਉਹਨਾਂ ਨੇ ਬੂਹਾ ਖੋਲਿਆ ਤੇ ਇੱਕ ਬੰਦਾ ਜਿਹੜਾ ਇਹ ਗਰਮ ਟਿੱਕੀ ਚੰਦ ਤੇ ਕਰਕੇ ਭਾਈ ਸ਼ਟਰ ਪਹੁੰਚਿਆ ਚੰਦ ਤੇ ਬੰਦਾ ਨਿਕਲ ਗਿਆ। ਚਲੋ ਵੀ ਚੰਦ ਵਾਲੇ ਵੀ ਅੱਗੇ ਵੀ ਜਾਣਾ ਇੰਜ ਹੁੰਦਾ ਵੀ ਹੈ ਯਾਰ ਤੇ ਤੁਹਾਨੂੰ ਪਤਾ ਚੰਨ ਤੇ ਲੋਕਾਂ ਨੇ ਜ਼ਮੀਨਾਂ ਖਰੀਦ ਲਈਆਂ ਉਸਤਾਦ ਜੀ। ਇਹ ਸਰਚ ਹੋ ਗਈ ਉਹ ਤੇ ਗਈ ਸਹੀ ਗੱਲ ਹੈ ਉਸਤਾਦ ਜੀ ਉਹ ਸਹੀ ਆ। ਸੁਸ਼ਾਂਤ ਸ਼ਤੂਤਲਾ ਉਹ ਜਿਹੜਾ ਇੰਡੀਆ ਦਾ ਸੀਗਾ ਉਹ ਸੁਸ਼ਾਂਤ ਉਹ ਜਿਹੜਾ ਕਹਿੰਦਾ ਸਰਫਰਾਜ਼ ਕभी ਧੋਖਾ ਨਹੀਂ ਦੇਗਾ ਉਹ ਜਿਹੜਾ ਡੈਥ ਹੋ ਗਈ ਉਹੀ ਸਰਫਰਾਜ਼ ਉਸਤਾਦ ਜੀ ਉਹਨੇ ਮਾਸ਼ਾਅੱਲਾ ਉਹਦਾ 5 ਮਰਲੇ ਦਾ ਪਲਾਟ ਉੱਥੇ ਸ਼ਾਹਰੁਖ ਖਾਨ ਸਾਹਿਬ ਦਾ ਯਾਨੀ ਕਿ 2.5 ਮਰਲੇ ਦਾ ਉਹ ਨਹੀਂ ਉਹਨਾਂ ਗਲਤ ਲਿਆ ਉਹਦਾ ਤਰਮੀਮਾ ਹੀ ਨਹੀਂ ਲੱਗਾ ਉਸ ਪਲਾਟ ਦਾ। ਉਹ ਰਜਿਸਟਰੀ ਵਾਲੀ ਜਗ੍ਹਾ ਨਹੀਂ ਆ ਪੜਿਆ ਹੀ ਨਹੀਂਗਾ ਤੂੰ। ਐਂਜਲੀਨਾ ਜੂਲੀ ਆਰਨਲਡ ਸ਼ਵਾਰਜ਼ਨੇਗਰ ਸਾਹਿਬ ਦਾ ਉੱਥੇ ਹੈਗਾ ਪਲਾਟ ਠੀਕ ਹੈ। ਤੁਹਾਡਾ ਵੀ ਹੋਣਾ ਇਹਨਾਂ ਦਾ ਵੀ ਜਿਹੜਾ ਹੈਗਾ ਰੇਂਜਰ ਵਾਲਾ ਰੋਮਨ ਰੇਨ ਉਹ ਜਿਹੜਾ ਉਹ ਕੁਸ਼ਤੀਆਂ ਲੜਦਾ ਉਹਦਾ ਵੀ ਪਲਾਟ ਉੱਥੇ ਹੈਗਾ। ਉਹ ਉਸਤਾਦ ਜੀ ਇਹਨਾਂ ਨੇ ਮੁਖਤਲਫ ਯਾਨੀ ਕਿ ਪਲਾਟ ਜਿਹੜੇ ਚੰਨ ਦੇ ਹੈਗੇ ਨੇ ਲੈਣੇ ਉਹ ਲੈਣੇ ਚਾਹੀਦੇ ਨੇ
ਹੁਣ ਪਾਕਿਸਤਾਨ ਦੇ ਵਿੱਚ ਜਿਹੜਾ ਸੀਗਾ ਇੱਕ ਬੰਦਾ ਸੀਗਾ ਪਾਕਿਸਤਾਨ ਦਾ ਜਿਹਨੇ ਬਿਲ ਗੇਟਸ, ਉਹਨੇ ਵੀ ਯਾਨੀ ਕਿ ਉੱਥੇ ਪਲਾਟ ਲਿਆ। ਪਾਕਿਸਤਾਨ ਦੇ ਬਿਲ ਗੇਟ, ਉਹ ਜਿਹੜਾ ਯਾਰ ਜਿੱਥੇ ਦਾ ਵੀ ਹੈ ਤਾਂ ਸਾਰੇ ਅਸੀਂ ਮਲਕ ਬਿਲ ਗੇਟਸ, ਅਸੀਂ ਸਾਰੇ ਮੁਸਲਮਾਨ ਭਾਈ ਹਾਂ ਆਪਸ ਬਈ ਵਿੱਚ। ਮੈਂ ਪਹਿਲੇ ਗਿੱਲਾ ਭਾਈ ਸ਼ਟਰ ਲੈ ਗਿਆ ਚੰਦ, ਐ ਕਰਕੇ ਚੰਦ ਤੇ ਖਿਲਾ ਰਿਹਾ, ਉੱਥੇ ਭਾਈ ਨਹਿਰ ਟੈਪ ਹੋ ਗਿਆ ਚੰਦ। ਗਿੱਲਾ ਕਰ ਆਇਆ ਸਿਰਫ ਉੱਥੇ ਝੰਡਾ ਨਹੀਂ ਲੱਗਣ ਦਿੰਦੇ ਕਿਸੇ ਦਾ। ਚੰਦ ਜਿਹੜੇ ਮੇਰਾ 5 ਮਰਲੇ ਦਾ ਪਲਾਟ ਨਵਾਂ ਲਿਆ ਤੇ ਮੈਂ ਕਹਿੰਦਾ ਜੀ ਇੱਥੇ ਝੰਡਾ ਨਹੀਂ ਲਾਣਾ, ਉਹਦੇ ਜਿਹਨੇ ਝੰਡਾ ਲਾ ਦਿੰਦੇ ਨਾ ਉਹ ਫਿਰ ਉਹ ਪੂਰੀ ਦੁਨੀਆ ਦੇ ਵਿੱਚ ਵੇਖਿਆ ਜਾਂਦਾ ਕਿ ਯਾਰ ਅਮਰੀਕਾ ਨੇ ਝੰਡਾ ਲਾਇਆ, ਪਾਕਿਸਤਾਨ ਨੇ ਲਾਇਆ, ਅਫਗਾਨਿਸਤਾਨ ਨੇ ਲਾਇਆ, ਇੰਡੀਆ ਨੇ ਲਾਇਆ, ਮੁਖਤਲਿਫ ਕੰਟਰੀ, ਉਹ ਝੰਡਾ ਨਹੀਂ ਲੱਗਣ ਦਿੰਦੇ। ਚੰਨ ਸਭ ਦਾ ਕਿੱਡੀ ਪੱਕੇ ਤਰੀਕੇ ਨਾਲ ਹਾਂਜੀ ਜਿਵੇਂ ਸਰਚ ਉਹ ਗੱਲ ਕਰਦਾ ਕਿ ਜਿਹੜੀ 1 ਮਿੰਟ ਪਹਿਲੇ ਆਪ ਨੂੰ ਵੀ ਨਹੀਂ ਪਤਾ ਹੁੰਦੀ, ਯਾਨੀ ਕਿੱਡੀ ਸਪੀਡ ਨਾਲ ਉਹ ਕ੍ਰੀਏਸ਼ਨ ਹੁੰਦੀ ਤੇ ਕਿੱਡੀ ਸਪੀਡ ਨਾਲ ਅੱਗੋਂ ਪੱਕੇ ਐਕਸਪ੍ਰੈਸ਼ਨ ਦੱਸੀ ਜਾ ਰਿਹਾ ਜਿਵੇਂ ਉੱਥੇ ਹੀ ਸੀ ਇਹ। ਨਹੀਂ ਹੁਣ ਕੀ 1 ਮਿੰਟ ਠਹਿਰ ਜਾਓ, ਉਹ ਉੱਥੇ ਨਹੀਂ ਸੀ ਆਪਣੇ ਕੋਈ ਸ਼ਾਹਦ ਮੇਕਅਪ ਵਾਲਾ, ਹਾਂਜੀ ਹਾਂਜੀ ਉਹ ਕਦੀ ਦਿਸਦੀ ਗੱਲ। ਉਹ ਬਿਲਕੁਲ ਉਹ ਕਹਿੰਦਾ ਜਦੋਂ ਭੁੱਟੋ ਨੇ ਕਹਿੰਦਾ ਕਿਹਾ ਨਾ ਅਬਦੁਲ ਨਹੀਂ ਕਹਿੰਦਾ ਭੁੱਟੋ ਨੇ ਕਿਹਾ ਉਹਨੂੰ ਫਲਾਣ ਨੂੰ ਕਿ ਮੈਨੂੰ ਉੱਥੇ ਨਾ ਆ ਕੇ ਮਿਲ ਜਰਾ ਕਮਰੇ 'ਚ। ਹੁਣ ਉਹ ਕਮਰੇ 'ਚ ਆ ਗਿਆ। ਹੁਣ ਉੱਥੇ ਭੁੱਟੋ ਨੇ ਤੇ ਇੱਕ ਮਿਸਾਲ ਜ਼ਿਆਲਕ ਸਾਹਿਬ ਨੇ, ਦੋਵੇਂ ਹੀ ਨੇ ਬੂਹਾ ਉਹਨੇ ਬੰਦ ਕਰ ਲਿਆ। ਹੁਣ ਇਹ ਵੀ ਦੱਸੂਗਾ ਬੂਹਾ ਉਹਨੇ ਬੰਦ ਕਰ ਲਿਆ, ਕੁੰਡੀ ਉਹਨੇ ਲਾ ਲਈ ਲੈ ਤੇ ਉਹਨੇ ਕੰਨ ਨਹੀਂ ਉਦੋਂ ਉਹਨੇ ਉਹ ਦੇਖਿਆ ਇੱਧਰ ਉੱਧਰੋਂ, ਜ਼ਿਆ ਸਾਹਿਬ ਨੇ ਦੇਖਿਆ ਵੀ ਇਹਨੇ ਕਿਤੇ ਕੈਮਰੇ ਤੇ ਨਹੀਂ ਲਾਏ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਭੁੱਟੋ ਨੇ ਕਿਹਾ ਬੈਠੋ। ਉਹਨੇ ਕਿਹਾ ਬਹਿ ਜਾਂਦੇ, ਗੱਲ ਤੇ ਦੱਸ ਬੁਲਾਇਆ ਕਿਉਂ ਆ? ਅੱਛਾ ਏਦਾਂ ਉਹਨੇ ਦੱਸਣੀ ਵੀ ਜਿਵੇਂ ਉੱਥੇ ਤੀਸਰਾ ਇਹ ਸੀ ਹਰ ਗੱਲ। ਯਾਰ ਤੇ ਅੱਛਾ ਇਹ ਕਹੂਗਾ ਓਏ ਤੁਹਾਨੂੰ ਨਹੀਂ ਪਤਾ ਇਮਰਾਨ ਖਾਨ ਨੇ ਫੋਨ ਕੀਤਾ। ਠੀਕ ਹੈ ਜੀ। ਇਮਰਾਨ ਖਾਨ ਨੇ ਫੋਨ ਕੀਤਾ, ਜਿਹੜਾ ਐਂਕਰ ਆ ਜਿਹੜਾ ਕਾਸ਼ਫ ਅਬਾਸੀ, ਇਮਰਾਨ ਖਾਨ ਨੇ ਇਹਨੂੰ ਫੋਨ ਕੀਤਾ। ਇਮਰਾਨ ਖਾਨ ਨੇ ਕਿਹਾ ਜ਼ਰਾ ਸਾਈਡ ਤੇ ਹੋ। ਦੱਸ ਇਮਰਾਨ ਖਾਨ ਨੇ ਫੋਨ ਚੁੱਕਿਆ ਤੇ ਇਹਨੂੰ ਪਤਾ ਵਾ। ਇਮਰਾਨ ਖਾਨ ਨੇ ਕਿਹਾ ਸ਼ੋਰ ਕਾਹਦਾ, ਸ਼ੋਰ ਕਿਸ ਚੀਜ਼ ਕਾਰ ਹੈ? ਉਹਨੇ ਕਿਹਾ ਬੱਚੇ ਖੇਡ। ਉਹਨੇ ਕਿਹਾ ਸਾਈਡ ਤੋਂ ਗੱਲ ਦੱਸ। ਅੱਛਾ ਗੱਲ ਉਹਦੇ ਕੋਲ ਖਬਰ ਉਹਦੇ ਕੋਲ ਸਹੀ ਹੁੰਦੀ, ਲੇਕਿਨ ਉਹ ਆਲੇ ਦੁਆਲੇ ਏਦਾਂ ਦੀਆਂ ਗੱਲਾਂ ਨੂੰ ਹੇਠ ਲੈਂਦਾ ਆਪੇ ਸਾਜੀ ਤੇ ਪੱਕੇ ਤਰੀਕੇ ਨਾਲ। ਏਦਾਂ ਦੀ ਖਬਰ ਯਾਨੀ ਦੱਸਣ ਡਿਆ ਵੀ ਯਾਰ ਭੁੱਟੋ ਸਾਹਿਬ ਨੇ ਕਿਹਾ ਹਸੀਨਾ ਵਾਜਦ ਨੂੰ ਕਿਹਾ ਵੀ ਆਪਾਂ ਨੇ ਕਿਸੇ ਪਹਾੜੀ ਦੀ ਸੁਰੰਗ 'ਚ ਮਿਲਣਾ, ਤੇ ਉੱਥੇ ਉਹ ਚਲੇ ਗਏ ਨੇ ਤੇ ਜਾ ਕੇ ਤੇ ਉਹਨੇ ਕੰਨ ਦੇ ਵਿੱਚ ਉਹਨੂੰ ਕਿਹਾ ਕਿ ਗੱਲ ਸੁਣੋ ਬੰਗਲਾਦੇਸ਼ ਦਾ ਕੀ ਕਰਨਾ। ਯਾਨੀ ਉਹਨੂੰ ਇੰਜ ਵੀ ਨਾ ਇੰਜ ਕਰਕੇ ਉਹ ਕੰਨ 'ਚ ਗੱਲ ਕਰ ਰਹੇ ਤੇ ਇੱਧਰ ਇਹ ਵੀ ਖੜਾ ਸੀ ਹੈਗਾ ਹਣਾ ਨੇ ਐਕਸਟਰਾ ਕੰਨ ਬਣਾਇਆ। ਉਹਨਾਂ ਨੂੰ ਨਹੀਂ ਸੀ ਪਤਾ ਕਿ ਪਰਲੀ ਸਾਈਡ ਤੇ ਵੀ ਹੈ। ਸਾਹ ਜੀ ਉਹਨੇ ਜਦੋਂ ਗੱਲ ਸੁਣੀ ਕਹਿੰਦਾ ਭੁੱਟੋ ਸਾਹਿਬ ਜਦੋਂ ਸਊਦੀ ਅਰਬ ਗਏ ਨੇ ਤੇ ਉੱਥੇ ਜਾ ਕੇ ਉਹਨਾਂ ਨੇ ਸੁਧਾਰ ਲਾਇਆ, ਉਹਨਾਂ ਨੇ ਉਹ ਖੂਹ ਬੰਦ ਕਰਾ ਦਿੱਤਾ। ਉਹ ਜਿਹੜਾ ਪੈਟਰੋਲ ਦਾ ਖੂਹ ਨਹੀਂ ਬੰਦ ਕਰਾ ਕੇ ਕਹਿੰਦੇ ਰੇਟ ਕੀ ਚੱਲਣ ਡਿਆ ਪੈਟਰੋਲ ਦਾ ਅੱਜ ਕੱਲ੍ਹ। ਉਹ ਬਹੁਤ ਨਾ ਗੱਲ ਉਹਨਾਂ ਨੇ ਦੱਸਿਆ ਯਾਰ। ਅੱਛਾ ਉਹ ਮਜ਼ਾਕ ਨਹੀਂ ਸੀ ਕਰਦਾ, ਉਹ ਸੱਚੀ ਮੁੱਚੀ ਗੱਲ ਸੁਣਾਉਂਦਾ ਸੀ। ਆਹੋ ਉਹ ਕਹਿੰਦਾ 70 ਰੁਪਏ ਲੀਟਰ। ਭੁੱਟੋ ਸਾਹਿਬ ਕਹਿੰਦੇ ਥੋੜਾ ਜਿਹਾ ਮਹਿੰਗਾ ਕਰ ਦੋ। ਕਹਿੰਦਾ ਉਦੋਂ ਪੈਟਰੋਲ ਮਹਿੰਗਾ ਹੋਇਆ ਸੀਗਾ। ਆਹੋ ਅੱਛਾ ਫਿਰ ਆਥੈਂਟਿਕ ਰਿਪੋਰਟ ਸ਼ੇਖ ਰਸ਼ੀਦ ਦਾ ਜਿਹੜਾ ਪਿਓ ਸੀ ਨਾ ਉਹਨੂੰ ਤੇ ਅਸੀਂ ਆਪ ਵੇਖਿਆ ਸਾਡੇ ਨਾਲ ਪਿੰਡ ਇਹਨਾਂ ਦੀ ਛੱਤ ਦੇ ਉੱਤੇ ਹੁੰਦੀ ਸੀ ਅਕੈਡਮੀ। ਲੈ ਉਸਤਾਦ ਜੀ ਜਿਵੇਂ ਚੰਨ ਤੇ ਜਾਣ ਵਾਲੀ ਤਹਿਕੀਕ ਇਹ ਜਾਲੀ ਤਹਿਕੀਕ ਜਾਲੀ ਜੂਲੀ ਨਹੀਂ ਹੋਇਆ ਸਹੀ ਆ। ਉਹ ਯਾਰ ਨਹੀਂ ਬਹੁਤ ਸਾਰੇ ਬੰਦੇ ਕਹਿੰਦੇ ਕਿ ਕੋਈ ਵੀ ਨਹੀਂ ਜਾ ਸਕਿਆ ਅਜੇ ਤੱਕ। ਉਹ ਕਹਿੰਦੇ ਨੇ ਲੋਕ, ਉਹ ਕਹਿੰਦੇ ਕੌਣ? ਉਹ ਯਾਰ ਤੂੰ ਵੀ ਸੁਣਿਆ ਹੀ ਹੈ ਨਾ। ਮੈਂ ਉਹ ਯਾਰ ਤੂੰ ਕਿਹੜਾ ਉਹਦੇ ਮਗਰ ਸਾਹ ਠਹਿਰ ਜਾ ਰਿਸਰਚ ਕੀਤੀ ਹੈ ਗੂਗਲ ਤੇ ਵੇਖ ਲਓ ਯਾਰ। ਇਹਦਾ ਕੁਝ ਕਰ ਲਓ ਯਾਰ ਤੁਹਾਡੀ। ਯਾਰ ਤੂੰ ਪਹਿਲਾਂ ਰਿਸਰਚ ਕਰ ਜਿਹੜੀ ਮੇਰੀ ਬੈਟਰੀ ਨਹੀਂ ਸੀ ਕੱਢੀ ਤੁਹਾਡੀ ਗਲੀ ਚੋਂ ਕਿਸੇ ਨੇ, ਉਹਦਾ ਪਤਾ ਕਰਾ ਕਿੰਨੇ ਕੱਢੀ ਆ। ਸਾਜੀ ਦੀ ਗਲੀ 'ਚ ਮੈਂ ਮੋਟਰਸਾਈਕਲ ਖਿਲਾਰੀ ਕਿਸੇ ਨੇ ਵਿੱਚੋਂ ਬੈਟਰੀ ਕੋਲ ਜੈਨੂਅਨ ਮੇਰੀ ਬੈਟਰੀ ਮੋਟਰਸਾਈਕਲ ਦੀ ਕੱਢ ਕੇ ਲੈ ਉਹ ਤੇਰੀ ਕਸਮ ਖਾ ਲਓ ਯਾਰ ਤੂੰ ਤੇਰਾ ਪੂਰਾ ਨੈਟਵਰਕ ਕਸਮਾਂ ਤੇ ਚੱਲਦਾ। ਹਾਂਜੀ ਕਸਮ ਖਾ ਲਓ ਜਿੱਥੇ ਤੈਨੂੰ ਲੋੜ ਹੁੰਦੀ ਆਪਣੇ, ਜਿੱਥੇ ਅਸੀਂ ਕਹਿੰਦੇ ਖਾ ਕਸਮ ਉੱਥੇ ਤੂੰ ਚੁੱਪ ਕਰ, ਉੱਥੇ ਤੂੰ ਐਨੂੰ ਗੱਲਾਂ ਕਰੀ ਜਾਂਦਾ। ਸਮਝ ਆਈ ਹੈ? ਅੱਜ ਮੈਂ ਜੈਨੂਅਨ ਕਹਿ ਰਿਹਾ ਮੇਰੇ ਵਾਲਦ ਸਾਹਿਬ ਓਏ ਮੇਰੇ ਮੌਲਾ ਬੱਚੇ, ਉਸ ਤੋਂ ਬਾਅਦ ਮੇਰੇ ਉਸਤਾਦ ਮੁਹਤਰਮ ਤੁਸੀਂ ਬੜੀ ਦੂਰ ਰੱਖਿਆ। ਅਗਰ ਮੈਂ ਆਪਣੇ ਅਦਾਰੇ ਨਾਲ ਮਾੜਾ ਹੋਵਾਂ ਜਾਂ ਮੈਂ ਇਹਦੀ ਬੈਟਰੀ ਚੁੱਕੀ ਹੋਵੇ ਤੇ ਮੈਂ ਨਾ ਤੂੰ ਅਦਾਰੇ ਨਾਲ ਮਾੜਾ ਵਾ। ਬੈਟਰੀ ਇਹਦੀ ਦਾ ਮੈਨੂੰ ਪਤਾ ਨਹੀਂ। ਅਦਾਰੇ ਨਾਲ ਤੂੰ ਮਾੜਾ, ਤੂੰ ਆਪ ਮਾੜਾ ਵਾ। ਮੈਂ ਬਿਲਕੁਲ ਮੈਂ ਕਹਿ ਰਿਹਾ ਵਾਂ ਮੈਂ ਬਹੁਤ ਇੱਕ ਅਦਨਾ ਜਿਹਾ ਇਨਸਾਨ ਆ। ਆਪਣੇ ਆਪ ਨੂੰ ਮੈਂ ਕਦੇ ਨਹੀਂ ਕਿਹਾ, ਲੇਕਿਨ ਮੈਂ ਅਗਰ ਉਸਤਾਦ ਜੀ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਨਾ ਸਟਾਰਟ ਤੇ ਇਹਨੇ ਵੀ ਬਗੈਰ ਯਾਰ ਇਹਦੇ ਬਾਰੇ ਸ਼ੇਰ ਬਣਿਆ ਤੂੰ ਨੀਵਾਂ ਤੇਰਾ ਘਰ ਵੀ ਨੀਵਾਂ। ਯਾਰ ਗੂਗਲ ਵਾਲਿਆਂ ਤੇ ਪਰਚਾ ਕਰਾ ਸਾਨੂੰ ਸਾਰੇ 100 ਤੁਹਾਡੀ ਗੱਲ ਕਰ ਰਿਹਾ ਉਸਤਾਦ ਜੀ। ਉਹਨੂੰ ਇਹ ਨਹੀਂ ਸੈਂਸ ਹੈਗੀ ਕਿ 10,000 ਰੁਪਇਆ ਜਿਹੜਾ ਕੁੱਤੇ ਦਾ ਤੁਸੀਂ ਕਹਿਣ ਡੇ ਹੋ ਸੂਜ਼ੀ ਦਾ, ਉਹ 10,000 ਰੁਪਇਆ ਹਰਾਮ ਹੀ ਹਲਾਲ ਇਹਦੇ ਤੇ। ਇੱਕ ਮਿੰਟ ਤੈਨੂੰ ਮੈਂ ਦੱਸਦਾ ਵਾਂ ਹਰਾਮ ਆਗੇ ਲਾ ਮੇਰੇ ਵਾਲਦ ਸਾਹਿਬ ਨੇ ਸਹੀ ਕਿਹਾ ਸੀ। ਮੈਂ 10,000 ਰੁਪਇਆ ਨਾ ਛੱਡਿਆ
ਨਾ ਮੈਂ ਦਿਲੋਂ ਹੀ ਸੋਚਿਆ ਕਿ ਵੀ ਮੈਂ ਇਹਨੂੰ ਮਾਫ ਕੀਤਾ, ਉਹ ਮੈਂ ਲੈਣਾ ਵਾ ਉਸਤਾਦ ਜੀ ਉਹ ਬਣਦਾ ਵਾ ਤੁਹਾਡਾ, ਬਸ ਉਹ ਇਹਦੇ ਤੇ ਭਾਰ ਇਹਦੇ ਲਈ ਉਹ ਕੁੱਤਾ ਵਾ, ਲੇਕਿਨ ਤੁਸੀਂ ਇੱਕ ਅਮਾਉਂਟ ਦੇ ਕੇ ਬੈਠੇ ਹੋ। ਮੈਂ ਇੱਕ ਚੀਜ਼ ਖਰੀਦੀ ਆ ਹਾਂਜੀ ਔਰ ਖਰੀਦ ਕੇ ਵੀ ਇਹਨਾਂ ਨੇ ਦਿੱਤੀ ਹੈ। ਹਾਂਜੀ ਮੈਂ ਤੁਹਾਨੂੰ ਕਹਿਣ ਨਾ ਉਸਤਾਦ ਜੀ ਸੀ ਸਭ ਕੁਝ ਤੁਹਾਡਾ ਹੀ ਹੈ। ਮੈਂ ਵੀ ਤੁਹਾਡਾ, ਮੇਰੇ ਅੱਬੂ ਕਹਿੰਦੇ ਸੀ ਜਾਂ ਆਪਣਾ ਕਿਸੇ ਨੂੰ ਕਰ ਲੈ ਜਾਂ ਆਪ ਕਿਸੇ ਦਾ ਹੋ ਬੇਲੀ ਇਹ ਅੱਬੂ ਨਹੀਂ ਮਸੂਦ ਰਾਣਾ ਦਾ ਮੁੰਡਾ ਇਹ ਮਸੂਦ ਰਾਣਾ ਸਾਹਿਬ ਦਾ ਗਾਣਾ ਨਹੀਂ ਅੱਬੂ ਕਹਿੰਦੇ ਸੀ ਜਾਂ ਕਿਸੇ ਦੇ ਕਰ ਲੈ। ਅੱਛਾ ਉਸਤਾਦ ਜੀ, ਜੇ ਵੈਸੇ ਇੱਕ ਤਹਿਕੀਕ ਹੋਰ ਵੀ ਮਸੂਦ ਹੈ ਰਾਣਾ ਨਹੀਂ, ਨੈਸਨ ਭੱਟੀ ਸਾਹਿਬ। ਉਸਤਾਦ ਜੀ ਤੁਸੀਂ ਜਿਵੇਂ ਅਮਾਉਂਟ ਦਿੱਤੀ ਇਹਦੇ ਹਿਸਾਬ ਨਾਲ ਕੁੱਤਾ ਵਾ, ਉਸਤਾਦ ਜੀ ਜੇ ਕੁੱਤੇ ਨੂੰ ਪਤਾ ਲੱਗ ਜਾਵੇ ਵੀ ਇਹ ਮੈਨੂੰ ਕੁੱਤਾ ਸਮਝਦਾ, ਯਾਨੀ ਮੈਂ ਕੁੱਤਾ ਵਾਂ ਇਹਦੇ ਲਈ, ਇਹੀ ਇਹਨੂੰ ਡਰ ਹੈ ਕੁੱਤੇ ਤੋਂ, ਨਹੀਂ ਤੇ ਹੋਰ ਕੀ ਉਹ ਨਾ ਮੈਨੂੰ ਸਮਝ ਲਵੇ। ਅਸਦਾ ਕਮਾ ਇਹਦੇ ਸਾਹਮਣੇ ਜਾ ਕੇ ਦਵਾ ਦਵ ਕਰ ਦਿੰਦਾ ਕਿ ਉਹ ਨਾ ਮੈਨੂੰ ਕਰ ਦੇ। ਅੱਛਾ ਇਹ ਕਰ ਉਹ ਦੇਣਾ ਯਾਰ ਗੂਗਲ ਵਾਲਿਆਂ ਤੇ ਪਰਚਾ ਕਰਾਤਾ ਇਹਨੇ, ਕਹਿੰਦਾ ਯਾਰ ਸਾਡੀ ਲੈਟਰੀਨ ਦੀ ਛੱਤ ਨਹੀਂ ਆ, ਤੁਸੀਂ ਕੈਮਰੇ ਲਾਏ ਆ ਅੱਛਾ ਉਹ ਜਿਹੜੇ ਉੱਤੋਂ ਸੈਟਲਾਈਟ ਆ ਗੂਗਲ ਅਰਥ ਵਾਲੇ। ਉਸਤਾਦ ਜੀ ਸ਼ੇਰ ਨੂੰ ਇਹਨਾਂ ਦੀ ਛੱਤ ਨਹੀਂ, ਗੋਰਿਆਂ ਨੇ ਇਹਨਾਂ ਦੇ ਘਰ ਦੇ ਉੱਤੇ ਨਾ ਉਹ ਬਲਰ ਜਿਹਾ ਕੀਤਾ ਛੱਤ, ਪਿਕਸਲ ਪਾੜ ਕੇ ਨਾ ਉਹਨਾਂ ਨੇ ਬਲਰ ਕੀਤਾ ਯਾਰ ਇੱਧਰ ਨਜ਼ਰ ਨਾ ਪਵੇ, ਇਹਨਾਂ ਵੱਲੋਂ ਹੋਰ ਤਾਂ ਕੁਝ ਨਹੀਂ ਲੱਭਣਾ, ਆਹ ਬਗੈਰਤੀ ਜਿਹੜੀ ਨਾ ਕੰਮ ਖਰਾਬ। ਪੂਰੀ ਦੁਨੀਆ ਦਾ ਉਹ ਦੇਖ ਰਹੇ ਆਪਣਾ ਨੈਟਵਰਕ ਤੇ ਇੱਕ ਜਗ੍ਹਾ ਤੇ ਨਾ ਡੱਬੀਆਂ ਜਿਹੀਆਂ ਆ ਰਹੀਆਂ। ਉਹ ਫੈਸਲ ਦਾ ਵਾਸ਼ਰੂਮ, ਉਹਦੀ ਛੱਤ ਨਹੀਂ ਕਿਤੇ। ਸ਼ੇਰ ਨੂੰ ਕੀ ਕਰਦਾ ਜੀ? ਮੈਂ ਕਿਹਾ ਸ਼ੇਰ ਨੂੰ ਪਤਾ ਲੱਗ ਜਾਵੇ ਕਿ ਮੈਂ ਜੰਗਲ ਦਾ ਬਾਦਸ਼ਾਹ ਵਾਂ, ਉਹਨੂੰ ਪਤਾ ਹੋਏਗਾ ਉਸਤਾਦ ਜੀ ਕਿ ਮੈਂ ਜੰਗਲ ਦਾ ਬਾਦਸ਼ਾਹ। ਪਾਗਲਾ ਉਹਨੂੰ ਪਤਾ ਹੋਵੇ ਉਹ ਵਿੱਚ ਪੁਲ ਨਾ ਬਣਵਾ ਦੇਵੇ, ਸੜਕਾਂ ਨਾ ਬਣਵਾ। ਸਭ ਤੋਂ ਜ਼ਿਆਦਾ ਕੌਨਫੀਡੈਂਸ ਜਿਹੜਾ ਜਾਨਵਰ ਦਾ ਉਹ ਸ਼ੇਰ ਦਾ ਹੀ ਕੌਨਫੀਡੈਂਸ। ਉਹਨੂੰ ਕਿਸੇ ਨੇ ਪੁੱਛਿਆ ਨਾ ਕਿ ਯਾਰ ਤੂੰ ਕੀ ਰਾਜਾ ਘੁਆਨਾ, ਤੇਰੇ ਤੋਂ ਵੱਡਾ ਵਾ ਜ਼ਰਾਫਾ, ਹਾਥੀ, ਇਹ ਉਹ, ਤੂੰ ਕਿਉਂ? ਕਹਿੰਦਾ ਯਾਰ ਮੈਂ ਹੈਗਾ ਵਾ। ਕਹਿੰਦਾ ਕਿਉਂ? ਕਹਿੰਦਾ ਦੁਨੀਆ ਕਹਿੰਦੀ ਤੁਹਾਡੇ ਵਰਗੇ ਬੰਦਿਆਂ ਨੇ ਬਣਾਇਆ ਵਾ। ਇਹ ਕਦੋਂ ਗੱਲ ਹੋਈ ਸ਼ੇਰ ਨਾਲ, ਕਿਹਦੀ ਹੋਈ? ਆਹੋ ਯਾਰ ਸਾਜੀ ਮਾਈਂਡ ਮੈਂ ਤੁਹਾਨੂੰ ਪਹਿਲੇ ਉਹਦੇ ਕਿਹਾ ਕੌਨਫੀਡੈਂਸ ਤੇ ਲਾਣਤ ਭੇਜ, ਤੇਰਾ ਹੀ ਕੌਨਫੀਡੈਂਸ 50 ਸ਼ੇਰਾਂ ਨਾਲੋਂ ਜ਼ਿਆਦਾ ਗੱਲ ਸੁਣਾਉਣ ਦਾ। ਉਸਤਾਦ ਜੀ ਸ਼ੇਰ ਨਹੀਂ ਇਹ ਕਿਹਨੇ ਪੁੱਛਿਆ ਸ਼ੇਰ ਨੂੰ, ਇਹ ਕਿੱਥੋਂ ਗੱਲ ਆਈ, ਇਹ ਕਿਹਨੇ ਕਿਹਾ ਵੀ ਯਾਰ ਤੂੰ ਐਵੇਂ ਜੇ ਉਹ ਫਿਰ ਉਹਨੂੰ ਰੋਕ ਕੇ? ਉਸਤਾਦ ਜੀ ਮੈਂ ਤੁਹਾਨੂੰ ਇੱਕ ਮਿਸਾਲ, ਇੱਕ ਵੀਡੀਓ ਹੈਗਾ ਮਿਸਾਲ ਹੈ, ਇੱਕ ਘਰ ਹੈ, ਠੀਕ ਹੈ, ਤੁਸੀਂ ਬੈਠੇ ਹੋ, ਅੱਜ ਇੱਕ ਐਲਾਨ ਹੁੰਦਾ ਹੈ ਕਿ ਬਾਹਰ ਗਲੀ ਵਿੱਚ 2000 ਬੱਕਰੇ ਫਿਰਨ ਡੇ ਨੇ, ਤੁਹਾਨੂੰ ਕੋਈ ਭਾਰ ਨਹੀਂ, ਤੁਸੀਂ ਬਾਹਰ ਜਾਓਗੇ ਫਿਰੋਗੇ। ਨਹੀਂ ਮੈਨੂੰ ਮੈਂ ਭਾਰ ਕਿਉਂ ਨਹੀਂ, 2000 ਬੱਕਰੇ, ਮੈਂ ਪਾਗਲ ਹੋ ਜਾਵਾਂਗਾ, ਇਹ ਕਿੱਥੋਂ ਆਏ? ਠੀਕ ਹੈ, ਮਿਸਾਲ ਤਾਂ ਸਹੀ ਦੇ। ਤੁਸੀਂ ਬਾਹਰ ਜਾਓਗੇ, ਤੂੰ ਕਹ ਵੀ ਬਾਹਰ ਇੱਕ ਬੱਕਰਾ ਫਿਰਨ ਦਿਆ ਕਿਸੇ ਦਾ, ਨਹੀਂ ਇੱਕ ਬੱਕਰਾ ਨਹੀਂ, ਤੂੰ 2000 ਨਹੀਂ 2000 ਇੰਟਰਸਟਿੰਗ ਹੋ ਗਿਆ, 500 ਬੱਕਰਾ ਫਿਰ, ਇਹ ਵੀ ਇੰਟਰਸਟਿੰਗ ਆ। 100 ਬੱਕਰਾ ਫਿਰਨ ਡਿਆ, ਚਲੋ ਇਹ ਵੀ ਇੱਥੇ 100 ਬੱਕਰਾ ਚਲੋ ਜੀ 100 ਬੱਕਰਾ ਫਿਰਨ ਡਿਆ, ਤੁਸੀਂ ਇੱਥੇ ਬੈਠੇ ਹੋ, ਬਾਹਰ ਜਾਓਗੇ ਫਿਰੋਗੇ, ਇਹ ਉਹ, ਡਰੋਗੇ ਨਹੀਂ? ਡਰੋਗੇ ਨਹੀਂ। ਇੱਕ ਵਾਰੀ ਐਲਾਨ ਹੋ ਜੇ ਕਿ ਬਾਹਰ ਨਾ ਜਾਣਾ, ਸ਼ੇਰ ਫਿਰਨ ਡਿਆ, ਹਾਂ ਤੁਸੀਂ ਨਹੀਂ ਜਾਓਗੇ? ਨਹੀਂ ਜਾਵਾਂਗਾ। ਕਿਉਂ ਨਹੀਂ ਜਾਓਗੇ? ਕਿਉਂਕਿ ਉਹ ਬਾਦਸ਼ਾਹ ਹੈ, ਤੁਸੀਂ ਡਰਦੇ ਹੋ। ਨਹੀਂ ਨਹੀਂ ਕੀ ਗੱਲ ਲੜਨ ਚਲੇ ਜਾਓਗੇ? ਨਹੀਂ ਸੁਣ ਲਾ, ਹਾਂਜੀ ਸਿਰਫ ਇੰਨਾ ਐਲਾਨ ਹੋ ਜੇ, ਠੀਕ ਹੈ ਜੀ, ਕਿ ਸੱਪ ਆ ਤਾਂ ਵੀ ਨਹੀਂ ਜਾਏਗਾ। ਨਹੀਂ ਸੱਪ ਹੋਏਗਾ ਮੈਂ ਜਾਵਾਂਗਾ। ਲੈ ਲੈ ਉਸਤਾਦ ਜੀ ਮੈਂ ਜਾਵਾਂਗਾ, ਕਿਉਂਕਿ ਸੱਪ ਜਿਹੜਾ ਨਾ, ਸੱਪ ਦੀ ਉਹ ਦਹਿਸ਼ਤ ਨਹੀਂ, ਸੱਪ ਤੁਹਾਡੇ ਸਾਹਮਣੇ ਆ ਜਾਏਗਾ, ਤੁਸੀਂ ਆਪਣਾ ਦਫਾ ਕਰੋਗੇ। ਉਹ ਬਸ ਕਰਦੇ ਯਾਰ, ਸੱਪ ਦੀ ਦਹਿਸ਼ਤ ਸ਼ੇਰ ਨਾਲ ਬਹੁਤੀ ਹੁੰਦੀ ਹੈ। ਉਹ ਮਾਫੀ ਦੇ ਦਿਓ ਉਸਤਾਦ ਜੀ, ਸਿਰਫ ਇੰਨਾ ਕਹਿ ਦੋ ਨਾ ਇਸ ਕਮਰੇ 'ਚ ਸੱਪ ਆ, ਤਬਾਹੀ ਫਿਰ ਜਾਂਦੀ ਹੈ। ਅੱਛਾ ਤੁਸੀਂ ਕਹੋ ਵੀ ਨਾ, ਮੇਰੀ ਗੱਲ ਸੁਣ, ਮੇਰੀ ਗੱਲ ਸੁਣ, ਆ ਸ਼ੇਰ ਜਿਹੜੇ ਨੇ, ਸ਼ੇਰ, ਹਾਂ ਹੁਣ ਮੈਂ ਤੈਨੂੰ ਸੱਪ ਦੀ ਤੇ ਸ਼ੇਰ ਦੀ ਦੱਸਦਾ। ਸ਼ੇਰ ਕਿੰਨੇ ਬੰਦਿਆਂ ਨੇ ਪਾਲੇ ਨੇ, ਹਰ ਵੀਡੀਓ ਹੁੰਦੀ ਸ਼ੇਰ ਦੇ ਨਾਲ, 4-4 ਸ਼ੇਰ ਦੇ ਅੰਦਰ ਬੰਦਾ ਘੁਲ ਰਿਹਾ, ਠੀਕ ਹੈ। ਸੱਪ ਦੀ ਕੋਈ ਕਿਤੇ ਵੀਡੀਓ ਹੋਏਗੀ, ਔਰ ਉਹ ਵੀ ਤੈਨੂੰ ਕਨਫਰਮ ਬਾਅਦ 'ਚ ਪਤਾ ਲੱਗੇਗਾ ਕਿ ਇਸ ਬੰਦੇ ਨੂੰ ਸੱਪ ਨੇ ਹੀ ਮਾਰਿਆ ਸੀ, ਇਹ ਸੱਪ ਦੇ ਹੱਥੋਂ ਹੀ ਮਰਿਆ। ਬਿਲਕੁਲ ਇਸ ਤਰ੍ਹਾਂ। ਯਾਸੀਨ ਸੱਪਾਂ ਵਾਲਾ ਸਾਡਾ ਯਾਰ ਜਿਹੜਾ ਯਾਸੀਨ ਸਟੂਡੀਓ ਵਾਲਾ, ਆਹੋ ਉਹਦੇ ਵਾਲਦ ਸਾਹਿਬ ਇਹੀ ਕੰਮ ਕਰਦੇ ਸੀ ਨਾ ਸੱਪਾਂ ਦਾ। ਕਿੱਦਾਂ ਫੌਤ ਹੋਏ? ਬਲੈਕ ਮਾਂਬਾ ਉਹਨਾਂ ਨੂੰ ਜੀ ਕੱਟਿਆ ਸੀ ਤੇ ਸੱਪ। ਸ਼ੇਰ ਜਿਨ੍ਹਾਂ ਨੇ ਰੱਖੇ ਉਹਨਾਂ ਨੇ 40-40 ਰੱਖੇ ਨੇ। ਜਾ ਉਸਤਾਦ ਜੀ ਮੇਰੀ ਗੱਲ ਸੁਣ ਲਓ, ਉਹਦੀ ਥੋੜੀ ਜਿਹੀ ਹਿਸਟਰੀ ਦੱਸਣਾ ਯਾਸੀਨ ਭਾਈ ਦੇ ਵਾਲਦ ਦੀ। ਕਹਿੰਦੇ ਕਿ ਉਹ ਸੱਪਾਂ ਦਾ ਤਮਾਸ਼ਾ ਕਰਦੇ ਸੀ। ਹਾਂਜੀ ਤਮਾਸ਼ਾ ਕਰਦੇ ਸੀ ਨਾ, ਤਮਾਸ਼ਾ ਕਰਨ ਕੇ ਕੋਈ ਸੱਪ ਸੀ, ਉਹਨਾਂ ਦੇ ਉਸਤਾਦ ਨੇ ਕਿਹਾ ਵੀ ਆ ਕਿ ਯਾਰ ਇਹ ਨਾ ਇਹਨੂੰ ਨਾ ਈਜ਼ੀ ਲੈ, ਠੀਕ ਹੈ ਨਾ, ਲੇਕਿਨ ਉਹ ਇੱਕ ਐਕਸਪਰਟ ਸੀ, ਉਹ ਕਹਿੰਦੇ ਨਾ ਤਾਰੋ ਹੀ ਡੁੱਬਦਾ ਹਮੇਸ਼ਾ, ਉਹਨੇ ਮਾੜਾ ਜਿਹਾ ਇੰਜ ਕੀਤਾ, ਨਹੀਂ ਰਾਮ ਹੀ ਨਹੀਂ ਆਇਆ। ਲੇਕਿਨ ਉਸਤਾਦ ਜੀ ਮਾਜ਼ਰਤ ਨਾਲ ਸ਼ੇਰ ਦੀ ਜ਼ਿਆਦਾ ਦਹਿਸ਼ਤ ਜੇ, ਸੱਪ ਦੀ ਸ਼ੇਰ ਦੀਆਂ ਤੁਸੀਂ ਅੱਖਾਂ 'ਚ ਅੱਖਾਂ ਨਹੀਂ, ਸੱਪ ਦੇ ਨਾਲ ਤੁਸੀਂ ਫਾਈਟ ਕਰ ਲੋਗੇ ਉਹਨੂੰ। ਕਿਉਂ ਫਿਰ ਕਿਸੇ ਸਿਆਣੇ ਨੇ ਗੱਲ ਬਣਾਈ ਹੈ ਕਿ ਚੋਰ ਦੀ ਤੇ ਸੱਪ ਦੀ ਦਹਿਸ਼ਤ ਬੜੀ, ਸ਼ੇਰ ਦੀ ਕਿਉਂ ਨਹੀਂ ਕਿਹਾ? ਉਸਤਾਦ ਜੀ ਦਹਿਸ਼ਤ ਦੀ ਗੱਲ ਹੋਰ ਆ, ਦਹਿਸ਼ਤ ਖਤਰਨਾਕ ਵੈਸੇ ਨਹੀਂ, ਸ਼ੇਰ ਜ਼ਿਆਦਾ। ਉਹ ਯਾਰ ਖਤਰਨਾਕ ਸ਼ੇਰ ਨਹੀਂ ਜ਼ਿਆਦਾ, ਖਤਰਨਾਕ ਸਾਰੇ ਹੀ ਬਹੁਤ ਜ਼ਿਆਦਾ ਨੇ। ਖਤਰਨਾਕ ਹੁੰਦੇ ਤੇ ਸਰਕਸਾਂ 'ਚ ਕੰਮ ਨਾ ਕਰਦੇ। ਹਾਂ ਕਿਹੜਾ ਖਤਰਨਾਕ ਆ, ਸੋਟੀ ਤੇ ਲਾਇਆ ਲੱਗਦਾ। ਛੋਟੀ ਤੇ ਸਟਾਰ ਤੋਂ ਲਾਈ ਦਾ ਬੱਚਾ ਲੈ ਕੇ, ਬੱਚਾ ਸ਼ੇਰ ਦਾ ਤੂੰ ਪਾਲ ਲੈ ਯਾਰ, ਠੀਕ ਹੈ, ਬੱਚਾ ਤੂੰ ਸ਼ੇਰ ਦਾ ਪਾਲ ਲੈ, ਉਹਦੇ ਨਾਲ ਤੂੰ ਖੇਡਦਾ ਐਡਾ ਹੋਏਗਾ, ਐਡਾ ਹੋਏਗਾ, ਜਵਾਨ ਹੋਏਗਾ,
ਤੈਨੂੰ ਕੋਈ ਡਰ ਖੌਫ ਨਹੀਂ ਹੈ, ਲੇਕਿਨ ਯਾਰ ਮਹੱਲੇ ਵਾਲਿਆਂ ਨੂੰ ਤਾਂ ਖੌਫ ਆ ਫਰੀਦ, ਠੀਕ ਹੈ। ਜੰਗਲ ਦਾ ਸ਼ੇਰ ਹੋ ਰਹੇ, ਸਰਕਸ ਦੇ ਸ਼ੇਰ ਹੋ ਰਹੇ ਯਾਰ। ਜੰਗਲ 'ਚ ਮਗਰਮੱਛ ਮਾੜਾ ਵਾ ਹੈ, ਮਗਰਮੱਛ ਮਾੜਾ ਹੈ। ਮਗਰਮੱਛ ਉਹਦੇ ਨਾਲੋਂ ਵੀ ਭੈੜਾ ਹੈ, ਖਤਰਨਾਕ ਹੀ ਖਾਣ 'ਚ। ਸਹੀ ਗੱਲ। ਲੇਕਿਨ ਉਹਦੇ ਨਾਲ ਵੀ ਤੁਸੀਂ ਦਫਾ ਕਰ ਲੋਗੇ, ਉਹਨੂੰ ਸਕੂਟੀ ਮਾਰ ਲੋਗੇ, ਇਹ ਉਹ, ਲੇਕਿਨ ਸ਼ੇਰ ਦੇ ਸਾਹਮਣੇ ਨਹੀਂ ਖਲੋ ਕੱਖ ਸਕਦੇ ਨਹੀਂ, ਤੁਸੀਂ। ਕੱਖ ਨਹੀਂ। ਕਿਉਂ ਨਹੀਂ ਖਲੋ ਸਕਦੇ? ਉਸਤਾਦ ਜੀ ਮੈਂ ਮੰਗਾ ਤੁਸੀਂ ਲੈਣਾ ਖਲੋਂਦੇ ਜੀ। ਨਹੀਂ ਰੋਜ਼ ਆ ਕੇ? ਸ਼ੇਰ ਲੌਜੀਕਲੀ ਉਸਤਾਦ ਜੀ ਵੈਸੇ ਸ਼ੇਰ ਦੇ ਨਾ ਜੈਨੂਅਲੀ ਜਿਹੜਾ ਉਹ ਗੱਲਾਂ ਹੀ ਨਹੀਂ ਬਣੀਆਂ ਹੈਗੀਆਂ। ਇਹ ਪੂਰੀ ਦੁਨੀਆ ਦੀ ਤਹਿਕੀਕ ਆ, ਸ਼ੇਰ ਇੱਕ ਖਤਰਨਾਕ ਜਾਨਵਰ ਆ, ਠੀਕ ਹੈ। ਉਹਦੀ ਦਹਿਸ਼ਤ, ਉਹ ਯਾਰ ਬਾਦਸ਼ਾਹੀ ਛੱਡੋ, ਦਹਿਸ਼ਤ, ਉਹਦੀ ਪਾਵਰ, ਉਹ ਸਭ ਜਿੰਨੇ ਜਾਨਵਰ, ਕਿਉਂਕਿ ਉਹ ਐਕਟਿਵ ਇੰਨਾ ਵਾ, ਉਹਦੀ ਸਪਿਰਿਟ ਇੰਨੀ ਆ, ਉਹ ਬੰਦਾ ਪਤਾ ਨਹੀਂ ਲੱਗਣ ਦਿੰਦਾ। ਹੁਣ ਸੱਪ ਦੇ ਸਾਫੇ ਬਣਾ ਕੇ ਲੋਕੀ ਫਿਰਨ ਡੇ ਨੇ, ਅਜ਼ਦਹੇ ਪੜੀ ਫਿਰਨ ਡੇ। ਸ਼ੇਰ ਨੂੰ ਵੀ ਲੋਕੀ ਆਰਾਮ ਨਾਲ ਫੜ ਕੇ ਨਾਲ ਬੈਠਿਆ, ਕੁੱਤਾ ਬਣਾਇਆ ਉਹਨੂੰ। ਮੈਂ ਤੁਹਾਨੂੰ ਇਹੀ ਕਹਿਣ ਡਿਆ ਨਾ ਕਿ ਜਿੱਥੇ ਸ਼ੇਰ ਬਿਠਾਏ ਨੇ ਉਹ ਯਾਰ ਸ਼ੇਰ ਦੀ ਕੋਈ ਨਹੀਂ, ਉਹਦੀ ਤਾਕਤਵਰ ਆ ਨਾ, ਤਾਕਤਵਰ ਆ। ਉਹਦੇ ਕੋ ਔਜ਼ਾਰ ਉਹ ਨੇ, ਉਹਦੇ ਕੋ ਦੰਦ, ਪੰਜੇ, ਨਾਖੂਨ ਜਿਹੜੇ ਹਾਥੀ ਕੋ ਨਹੀਂ ਹੈਗੇ, ਜਿਹੜੇ ਹਿਰਨਾਂ ਕੋ ਨਹੀਂ ਹੈਗੇ, ਉਹਦੇ ਕੋ ਔਜ਼ਾਰ ਉਹ ਨੇ। ਉਹਨਾਂ ਦੇ ਸਿਰ ਤੇ ਸ਼ੇਰ ਆ, ਉਹਦੇ ਦੰਦ ਸਾਰੇ ਲਾ ਦੇ, ਉਹਦੇ ਦੰਦ ਸਾਰੇ ਲਾ ਦੇ, ਨਾਖੂਨ ਉਹਦੇ ਸਾਰੇ ਲਾ ਦੇ, ਠੀਕ ਹੈ ਨਹੀਂ? ਉਹ ਤੈਨੂੰ ਐ ਪੱਪੀਆਂ ਟਾਈਪ ਕਰਦਾ ਰਹੂਗਾ। ਨਹੀਂ ਆਹੋ, ਕੀ ਕਰ ਲੂਗਾ ਉਸਤਾਦ ਜੀ? ਉਹ ਮਧੋਲ ਦਾ ਬਹੁਤ, ਉਹ ਮਧੋਲ ਦਊਗਾ ਨਾ, ਮਧੋਲ ਤੇ ਫਿਰ ਤੂੰ ਫਿਰ ਵੇਖ ਕਈ ਵੀਡੀਓ 'ਚ ਫਿਰ ਹੱਥੇ ਵੀ ਚੜ ਜਾਂਦਾ ਕਈਆਂ ਜਾਨਵਰਾਂ ਦੇ। ਸਾਰੇ ਜਾਨਵਰ ਕਾਬੂ ਆ ਜਾਂਦੇ। ਜਿਹੜਾ ਤੁਸੀਂ ਉਹ ਗੱਲ ਕਰਨਾ, ਬੱਚਾ ਲੈ ਕੇ ਪਾਲਿਆ, ਵੱਡਾ ਹੋ ਗਿਆ ਸ਼ੇਰ, ਉਹ ਠੀਕ ਆ। ਤੁਸੀਂ ਇਸੇ ਤਰ੍ਹਾਂ ਬਾਹਰੋਂ ਲਿਆ ਕੇ ਸ਼ੇਰ ਅੰਦਰ ਰੱਖੋ, ਜੰਗਲੀ ਸ਼ੇਰ। ਲੋ ਜੀ, ਫਿਰ ਤੁਹਾਨੂੰ ਮੰਨਾ। ਮੈਂ ਸੁਣਿਆ ਦੁਨੀਆ ਦਾ ਕੋਈ ਵੀ ਜਾਨਵਰ ਹੋਵੇ, ਉਹ ਇਨਸਾਨ ਕੋਲੋਂ ਡਰਦਾ। ਉਹ ਇਨਸਾਨ ਤੇ ਹਮੇਸ਼ਾ ਉਦੋਂ ਹਮਲਾ ਕਰੇਗਾ ਜਦੋਂ ਉਹਨੂੰ ਆਪਣੀ ਜਾਨ ਦਾ ਖਤਰਾ ਪੈ ਜਾਏਗਾ ਕਿ ਵੀ ਇਹਨੇ ਮੈਨੂੰ, ਇਹ ਮੇਰੇ ਸਿਰ ਆ। ਹਾਂ, ਉਦੋਂ ਜਦ ਕਿ ਇਹ ਜਿੰਨੀ ਵੀਡੀਓਜ਼ ਬਣਦੀ ਆ, ਇਹ ਗੱਡੀ ਦੇ ਉੱਪਰ ਨਾਰਮਲ ਖਲੋਤੇ ਹੁੰਦੇ ਆ, ਸ਼ੇਰਾਂ ਦੀ ਵੀਡੀਓ ਬਣਾ ਰਹੇ ਹੁੰਦੇ ਆ, ਹਾਥੀਆਂ ਦੀ ਪਾੜ ਰਹੇ ਨੇ ਸਾਡੇ ਏਦਾਂ ਦੇਖ ਲਓ, ਉਹਨਾਂ ਨੂੰ ਤਾਂ ਕੁਛ ਨਹੀਂ ਕਹਿੰਦੇ। ਉਹ ਸਾਜੀ ਉਹੀ ਦਫਾ ਹੈ ਨਾ ਸ਼ੇਰ ਦੀ। ਜਦੋਂ ਤੱਕ ਤੁਸੀਂ ਅੱਖ ਚੱਖ ਨਹੀਂ ਪਾਓਗੇ, ਸ਼ੇਰ ਨਹੀਂ ਤੁਹਾਨੂੰ ਕੁਛ ਕਹੇਗਾ। ਚਲੋ ਜੀ, ਸ਼ੇਰ ਦੀ ਅੱਖ ਚੱਖ ਨਹੀਂ ਪਾਣੀ ਤੁਸੀਂ। ਫੈਸਲ ਓਏ ਇੱਕ ਮਿੰਟ, ਚਮਲਾ ਮਾਰਦਾ ਪਿਆ, ਗੱਲਾਂ ਤੂੰ ਕਰਦਾ ਆ ਨਿਸ਼ਾਨ ਵੇਖ। ਇਹ ਰਾਤੀ ਸ਼ੇਰ ਨਹੀਂ ਜਿਹੜੇ ਸ਼ੇਰਾਂ ਵਾਸਤੇ ਮੌਸਪੈਕ ਲਾਈ ਦੀ, ਉਹ ਲੜਿਆ ਹੈ। ਆ ਵੇ ਆ ਪੰਜਾ ਵੱਜਾ ਵਾ ਸ਼ੇਰ ਦਾ, ਗੱਲਾਂ ਸੁਣਾਉਂਦਾ ਪਿਆ ਵਾ ਬਗੈਰ। ਅੱਛਾ ਜੀ, ਇਹ ਪੰਜਾ ਨਹੀਂ ਪਊਆ ਵੱਜਾ, ਆਰਫ ਚੌਲ। ਉਹ ਵੀ ਉਸ ਇਲਾਕੇ ਦਾ ਸ਼ੇਰ ਆ। ਜਿੰਨਾ ਕਹਿੰਦਾ ਖੁਦਾ ਦੀ ਕਿਸਮ, ਮੈਨੂੰ ਸ਼ੋਅ ਨਾ ਕਰਿਆ ਕਰ ਫਰੀਦ, ਮੈਂ ਜੈਨੂਨ ਕਹਿਣ ਲਿਆ ਵਾ। ਕੀ ਹੈ ਤੁਸੀਂ? ਉਹ ਸੱਪ ਦਾ ਡੰਗ ਵੀ ਵਹਾ। ਉਹ ਬੱਸ ਕਰਿਆ ਕਰੋ। ਕਿਹੜੇ ਸ਼ੇਰ ਦਾ ਪੰਜਾ ਬਿੱਲੀ ਟੈਪ ਆ, ਮੈਨੂੰ ਦੱਸੋ ਨਹੀਂ ਕਿ ਨਹੀਂ? ਯਾਰ ਸ਼ੇਰ ਹਾਲੇ ਪੈਦਾ ਹੀ ਹੋਇਆ ਸੀ, ਉਹਦੇ ਉੱਤੇ ਡਿੱਗ ਗਿਆ, ਉਹਨੇ ਇੰਜ ਬਚਾਇਆ। ਯਾਰ ਨਹੀਂ ਨਾ ਤੁਹਾਨੂੰ ਯਕੀਨ। ਸਿੱਧੀ ਕਿੰਨਾ ਸੀ, ਸਿੱਧੀ ਅੱਬੂ ਨੇ ਸਮਝਾਇਆ ਸੀ ਕਿ ਪੁੱਤਰ ਸ਼ੇਰ ਦੀਆਂ ਅੱਖਾਂ 'ਚ ਅੱਖਾਂ ਨਹੀਂ ਪਾਣੀਆਂ। ਹੁਣ ਮੇਰੀ ਸਾਈ ਪੁੱਠੀ ਖੋਪੜੀ, ਮਿਰਜ਼ਾ ਬਰਾਦਰੀ, ਮੁਗਲ, ਇਹ ਉਹ, ਮੈਂ ਅੱਖ ਪਾ ਲਈ ਉਹਦੀਆਂ ਅੱਖਾਂ 'ਚ, ਠੀਕ ਹੈ ਨਾ ਯਾਰ? ਤੈਨੂੰ ਕੀ ਪਤਾ, 15 ਤੋਂ 20 ਮਿੰਟ ਲੜਦੇ ਰਹੇ ਸੀਗੇ ਅਸੀਂ। ਤੂੰ ਤੇ ਸ਼ੇਰ। ਹਾਂਜੀ ਉਸਤਾਦ ਜੀ। ਇਹਨੇ ਅੱਖਾਂ ਚੱਕਾਂ ਤੇ ਮੂੰਹ 'ਚ ਮੂੰਹ। ਉਹ ਗੰਦੇ ਆ। ਓ ਯਾਰ ਬਸ ਯਾਰ ਨਾਜ਼ਰੀਨ, ਓ ਯਾਰ ਮੈਨੂੰ ਮਾਫੀ ਦੇ ਦਿਓ, ਜਾਓ ਯਾਰ ਅੱਲਾ। ਫਿਜ਼ੀਕਲ ਹੋ ਗਿਆ। ਓ ਯਾਰ ਨਾਜ਼ਰੀਨ, ਹੱਥਾਂ 'ਚ ਹੱਥ ਪਾਏ ਸੀ, ਇੰਜ ਕਰਕੇ ਹੱਥਾਂ 'ਚ ਹੱਥ ਪਾ ਕੇ ਸੀ। ਓਏ ਭਾਈ ਬਸ ਨਾਜ਼ਰੀਨ, ਐਡਮਾ ਕਰਦਾ ਪਿਆ ਲੱਕ ਤੇ ਸੀ। ਨਾਲ ਉਹਦੇ ਪੰਜੇ ਨੂੰ ਇੱਧਰ ਆ ਕੇ ਨਾਲ ਲੈ ਜੀ ਨਾਜ਼ਰੀਨ, ਵੈਸੇ ਹੀ ਸ਼ੁਗਲ ਚੜੇ ਹੁੰਦੇ ਨੇ। ਆਪਣਾ ਖਿਆਲ ਰੱਖੋ ਯਾਰ, ਆਪਣਾ ਖਿਆਲ ਰੱਖੋ ਯਾਰ, ਆਪਣਾ ਖਿਆਲ ਰੱਖੋ। ਮੈਨੂੰ ਇੱਕ ਸਵਾਲ ਦਾ ਤੇ ਜਵਾਬ ਦਿਓ। ਓਏ ਯਾਰ ਅਗਲੇ ਪ੍ਰੋਗਰਾਮ ਇੱਕ ਸਵਾਲ ਕਰ ਲੈਣ ਦਿਓ ਮਿਹਰਬਾਨੀ। ਇਹ ਤੁਹਾਡੇ ਬੱਚੇ ਬਚਪਨ 'ਚ ਭੌਂਕਣ ਲੱਗ ਪੈਂਦੇ ਕਿ ਵੱਡੇ ਹੋ ਬਿਲਕੁਲ ਸ਼ੇਰ ਆ ਨਾ ਤੂੰ। ਸੂਜ਼ੀ ਜਿਹੜਾ ਬੱਚਿਆਂ ਤਰ੍ਹਾਂ ਹੀ ਹੈ, ਠੀਕ ਹੈ ਨਾ? ਚਲੋ ਜੈਕੀ ਬੱਚਿਆਂ ਤਰ੍ਹਾਂ ਹੀ ਹੈ, ਬਚਪਨ। ਚਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖਣਾ ਤੇ ਥੱਲੇ ਦੱਸਣਾ। ਅੱਛਾ ਦੂਸਰੀ ਗੱਲ ਇਹ ਆ, ਇਹ ਜਿੰਨਾ ਸਟਾਰਟ ਤੇ ਮੈਨੂੰ ਕਿਹਾ ਨਾ ਤੂੰ ਏਡਾ ਫਨਕਾ, ਇਹ ਸਾਰਾ ਇੱਕ ਸ਼ੁਗਲ ਮੇਲਾ ਹੁੰਦਾ ਵਾ। ਇਹਨੂੰ ਬਹੁਤ ਜ਼ਿਆਦਾ ਸੀਰੀਅਸ ਨਾ ਲਿਆ ਕਰੋ। ਇਹਦੇ 'ਚ ਕੋਈ ਨਾ, ਬਸ ਲਾਈਕ ਇੰਜੋਏ ਕਰਿਆ ਕਰੋ ਬਸ। ਸਰ ਇੱਕ ਹੋਰ ਗੱਲ ਐਡ ਕਰਨਾ, ਜਿਹੜੀ ਸ਼ੇਰ ਦੀ ਅਸੀਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਨਾ, ਕੁਛ ਰੋਜ਼ ਰਿਜ਼ੈਂਬਲੈਂਸ ਦਿੰਦੇ ਨੇ ਕਿ ਮੌਲਾ ਅਲੀ ਇਸਲਾਮ ਨੂੰ ਨਬੀ ਪਾਕ ਨਹੀਂ ਯਾਰ ਉਧਰ ਨਾ ਜਾਇਆ ਕਰੋ ਯਾਰ। ਇਹ ਕਹਿੰਦੇ ਨੇ ਉਹ ਅਸੀਂ ਉਹਦੀ ਗੱਲ ਨਹੀਂ ਉਸ ਯਾਰ ਜਾਨਵਰ ਦੇਖੋ, ਕਮੈਂਟਸ ਬੜੇ ਆਉਂਦੇ, ਜਾਨਵਰ ਉਹ ਬਹਾਦਰ ਆ, ਜੀਦਾਰ ਆ, ਲੇਕਿਨ ਉਧਰ ਨਾ ਜੋੜਿਆ ਕਰੋ। ਸਹੀ ਗੱਲ। ਮਕਸਦ ਇਹ ਹੈ ਕਿ ਮੈਂ ਜਿਹੜੀ ਗੱਲ ਕਰਦਾ ਨਾ, ਉਹੀ ਗੱਲ ਆਫਤਾਬ ਸਾਹਿਬ ਨੇ ਵੀ ਕੀਤੀ ਇੱਕ ਸ਼ੋਅ 'ਚ, ਸੇਮ ਮੇਰੇ ਵਾਲੀ, ਜਾਂ ਮੈਂ ਉਹਨਾਂ ਵਾਲੀ ਕਹਿ ਲਓ ਕੀਤੀ। ਤੇ ਕਿ ਯਾਰ ਬਹਾਦਰੀ, ਉਹ ਜਿਹੜੇ ਪੁਆਇੰਟ ਤੁਹਾਨੂੰ ਮੈਂ ਦੱਸੇ ਨੇ, ਉਹ ਮੈਂ ਵੀ ਦੇਖੇ ਨੇ, ਤੁਸੀਂ ਵੀ ਦੇਖ ਲਓ। ਸਹੀ ਗੱਲ। ਕਿ ਯਾਰ ਉਹ ਹਮੇਸ਼ਾ ਮਗਰ ਨੱਸਦਾ ਵਾ, ਪਿੱਛੋਂ ਵਾਰ ਕਰਦਾ ਵਾ, ਜਾਨਵਰ ਖਲੋ ਕੇ ਸਿੱਧਾ ਹੋ ਜਾਏ ਤੇ ਚੁੱਪ ਕਰ ਜਾਂਦਾ ਵਾ। ਇਦਾਂ ਨਾ ਹੋਵੇ ਤੇ ਜੋ ਕੋ ਦੇਣਾ, ਠੀਕ ਹੈ ਜੀ। ਉਹ ਅਸੀਂ ਮਜ਼ਬੀ ਰੰਗ ਫਿਰ ਬਹਾਦਰੀ ਨਹੀਂ ਸੁਣ, ਉਹਨੇ ਨਹੀਂ ਉਧਰ ਨਾ ਲੈ ਕੇ ਜਾਓ ਯਾਰ। ਫਿਰ ਬਹਾਦਰੀ ਜਿਹੜੀ ਹੈ ਨਾ, ਬਹਾਦਰੀ ਹੁੰਦੀ ਹੈ ਕਿ ਮੈਂ ਤੇ ਫਰੀਦ ਲੜ ਰਹੇ ਹਾਂ,
ਹੁਣ ਮੈਂ ਅਗਰ ਆਪਣੇ ਤੋਂ 20 ਗੁਣਾ ਕਮਜ਼ੋਰ ਤੇ ਲੜ ਰਿਹਾ, ਉਹਦੇ ਕੋਲ ਜਿਹੜੇ ਦੰਦ ਨੇ, ਜਿਹੜਾ ਜਬੜਾ, ਜਿਹੜੀ ਪਾਵਰ ਆ, ਹਾਂਜੀ। ਉਹ ਹਿਰਨ ਕੋ ਨਹੀਂ ਹੈਗੀ, ਮੱਝ ਕੋ ਨਹੀਂ ਹੈਗੀ, ਉਹਦੇ ਸਿੱਧੇ ਦੰਦ ਨੇ ਪੱਠੇ ਖਾਣ ਵਾਲੇ, ਉਹਨਾਂ ਨਾਲ ਲੜਦਾ। ਉਹ ਚੱਕ ਵੀ ਨਹੀਂ ਮਾਰ ਸਕਦੀ ਤੈਨੂੰ, ਹਾਂਜੀ। ਕੁਝ ਨਹੀਂ ਕਰ ਸਕਦੀ। ਤੇਰੇ ਕੋਲ ਤੇ ਐਜ ਪਹਿਲੇ ਹੀ ਇੰਨਾ ਜ਼ਿਆਦਾ ਵਾ, ਸਹੀ ਗੱਲ। ਤੇ ਅਗਰ ਸ਼ੇਰ ਨੇ ਹਿਰਨ ਨੂੰ ਮਾਰਨਾ ਵਾ ਤੇ ਤੁਸੀਂ ਉਹਨੂੰ ਕਹਿਣਾ ਬਹਾਦਰ ਆ, ਇਹ ਮੈਂ ਨਹੀਂ ਮੰਨਦਾ। ਹਾਂਜੀ। ਮੇਰੀ ਗੱਲ ਸਮਝ ਆ ਰਹੀ? ਮੇਰਾ ਤੇ ਇਹ ਪੁਆਇੰਟ ਆ, ਮੈਂ ਨਹੀਂ ਕਹਿ ਰਿਹਾ ਵੀ ਉਹ ਜਾਨ ਨਹੀਂ ਗਈ ਉਹਦੇ 'ਚ, ਮੈਂ ਕਹਿ ਰਿਹਾ ਅਗਰ ਸ਼ੇਰ ਨੇ ਹਿਰਨ ਦੇ ਬੱਚੇ ਨੂੰ, ਹਾਥੀ ਦੇ ਛੋਟੇ ਬੱਚੇ ਨੂੰ ਫੜ ਕੇ 3 ਜਣਿਆਂ ਨੇ ਖਾਣਾ ਵਾ ਤੇ ਤੁਸੀਂ ਉਹਨੂੰ ਕਹਿਣਾ ਬਹਾਦਰੀ ਆ, ਤੇ ਮੈਨੂੰ ਦੱਸੋ ਇਹ ਕਿੱਦਾਂ ਬਹਾਦਰੀ? ਯਾਰ ਜੰਗਲ 'ਚ ਕਿਸੇ ਬਾਂਦਰ ਨੇ ਸ਼ੇਰ ਨੂੰ ਚੰਡਾ ਮਾਰਤੀਆਂ, ਸਾਨੂੰ ਇੱਥੇ ਕੀ ਪਤਾ, ਅਸੀਂ ਉਹਨੂੰ ਬਹਾਦਰ ਹੀ ਮੰਨਿਆ। ਇਦਾਂ ਦੇ ਉਹ ਲਗੜ ਬੱਗੇ ਜਿਹੜੇ 3-4 ਆਉਂਦੇ ਆ, ਉਹ ਤਬਾਹੀ ਫੇਰ ਦਿੰਦੇ ਆ। ਲੇਕਿਨ ਉਹ ਗੱਲ ਨਾ ਉੱਤਰ ਨਾ ਰੱਖਿਆ ਕਰੋ ਯਾਰ, ਹਰ ਗੱਲ ਨੂੰ ਨਾ ਕਿਤੇ ਜੋੜ ਦਿਆ ਕਰੋ। ਇਸ ਤਰ੍ਹਾਂ ਜੋੜਨ ਲੱਗੋ ਤੇ ਦੁਨੀਆ ਦੀ ਹਰ ਗੱਲ ਕਿਤੇ ਨਾ ਕਿਤੇ ਜੁੜਦੀ ਹੈ, ਠੀਕ ਹੈ ਨਾ? ਤੇ ਉਹ ਤੇ ਫਿਰ ਨਹੀਂ, ਇਸ ਤਰ੍ਹਾਂ ਨਾ ਕਰਿਆ ਕਰੋ, ਵੱਡਾ ਕਰੋ ਦਿਮਾਗ ਨੂੰ, ਸ਼ੁਗਲ ਮੇਲਾ, ਔਰ ਬਸ ਆਪਣੀ ਆਪਣੀ ਹਰ ਬੰਦੇ ਦੀ ਗੱਲਬਾਤ ਆ। ਇਦਾਂ ਦੇ ਹਰ ਬੱਕਰੀ ਜਿਹੜੀ ਆ, ਬੱਕਰੀ ਦੀ ਕੀ ਘੱਟ ਫਜ਼ੀਲਤ ਆ? ਇਸ ਪਾਸੇ ਜਾਓ, ਹਾਂ ਬੱਕਰੀ ਵਾਲੇ ਪਾਸੇ। ਹਜ਼ੂਰ ਪਾਕ ਨੇ ਪਾਲੀਆਂ ਬੱਕਰੀਆਂ ਦਾ ਦੇਖੋ, ਬੱਕਰੀ ਦੀ, ਮੁਰਗੀ ਦਾ ਦੇਖੋ ਹਿਸਾਬ ਕਿਤਾਬ ਜੀ, ਪਰਿੰਦਿਆਂ ਦਾ ਦੇਖੋ, ਬਿਲਕੁਲ। ਹੁਦ ਦਾ ਦੇਖੋ ਕੀ ਮੁਕਾਮ ਹੈ। ਇੱਕ ਮਿਸਾਲ ਉਹ ਨਾ ਕਰਿਆ ਕਰੋ, ਕੁਛ ਹਾਥੀ ਨਹੀਂ, ਦਾ ਵੀ ਮੁਕਾਮ, ਹਾਥੀ ਵੀ, ਹਾਂ, ਤੇ ਹਾਂਜੀ, ਤੇ ਮੱਕੜੀ, ਹਾਂਜੀ, ਅੜੀ ਜਾਲਾ ਲਾਉਂਦੀ ਹੈ, ਇਦਾਂ ਦੇ ਫਿਰ ਕਾਫੀ ਚੀਜ਼ਾਂ ਨੇ। ਕੀੜੀ ਵੀ ਮਤਲਬ ਕਿ ਪੂਰੀ ਸੂਰਤ ਹੈ। ਹਾਂ, ਤੇ ਆਪਣਾ ਬਹੁਤ ਖਿਆਲ ਰੱਖੋ, ਖੁਸ਼ ਰਹੋ, ਹੱਸਦੇ ਵਸਦੇ ਰਹੋ, ਤੇ ਅੱਲਾ ਹਾਫਿਜ਼। ਕੱਲ ਨੂੰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ।